ਕਾਰ ਸਾਹਿਬ दोनों ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਤੇ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕਰਦੇ ਨੇ GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾ ਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਨਿੰਮਾ ਸਹੋਤਾ ਹੁਣਾਂ ਨੂੰ ਨੰਬਰ 209-277-1013 2092771013। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਿੰਸਾ ਦੇ ਚੱਲਦਿਆਂ ਮਹਾਰਾਸ਼ਟਰ ਬੰਦ, ਮਾਹੌਲ ਵਿੱਚ ਭਾਰੀ ਖਿਚਾਵ। ਦੇਖੋ, ਇਹ ਅੱਜ ਸ਼ਾਮੀ 5 ਵਜੇ ਤੱਕ ਬੰਦ ਸੀਗਾ, ਔਰ ਇਸ ਬੰਦ ਦੀ ਕਾਲ ਨੂੰ ਜਿਹੜਾ ਦਿੱਤਾ ਸੀਗਾ ਅੰਬੇਦਕਰ ਦੇ ਪੋਤੇ ਆ ਜਿਹੜੇ ਪ੍ਰਕਾਸ਼ ਅੰਬੇਦਕਰ ਸਾਹਿਬ, ਉਹਨਾਂ ਨੇ ਜੀ। ਹੁਣ ਇੱਥੇ ਮਹਾਰਾਸ਼ਟਰ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਕੱਲ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਜੀ। ਅਸਲ ਦੇ ਵਿੱਚ ਦਲਿਤਾਂ ਦੇ ਨਾਲ ਸਦੀਆਂ ਪਹਿਲਾਂ ਵੀ ਧੱਕਾ ਹੁੰਦਾ ਸੀਗਾ, ਹੁਣ ਵੀ ਧੱਕਾ ਹੀ ਹੁੰਦਾ ਕਈ ਮਾਮਲਿਆਂ 'ਚ। ਯਾਨੀ ਜੇ ਅਸੀਂ ਅੱਜ ਦੇ ਦੌਰ ਦੇ ਵਿੱਚ ਇਹਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਨਾ ਹੋਵੇ ਤੇ ਕੁਛ ਏਦਾਂ ਕੀਤਾ ਜਾ ਸਕਦਾ ਕਿ ਮਨੂ ਸਿਮਰਤੀਆਂ ਤੋਂ ਲੈ ਕੇ ਸਿਮਰਤੀ ਇਰਾਨੀ ਤੱਕ ਇਹ ਸਿਲਸਿਲਾ ਚੱਲਦਾ ਹੀ ਆਇਆ। ਹੁਣ ਜਿੱਥੇ ਇਹ ਸਭ ਕੁਛ ਹੋਇਆ, ਉਹ ਇੱਕ ਪਿੰਡ ਆ ਭੀਮ ਕੋਰੇਗਾਮ, ਉਹਦਾ ਨਾਮ ਆ ਜੀ। ਇਹ ਮੁੰਬਈ ਤੇ ਪੂਨੇ ਦੇ ਵਿਚਾਲੇ ਆ। ਇਸ ਪਿੰਡ ਦਾ ਇਤਿਹਾਸ ਇਹ ਵਾ ਕਿ ਇੱਕ ਤੇ ਇੱਥੇ ਅੰਬੇਦਕਰ ਸਾਹਿਬ ਲਗਾਤਾਰ ਜਾਂਦੇ ਰਹੇ ਆ। ਦੂਜਾ ਇਹ ਆ ਕਿ ਇਸ ਪਿੰਡ ਦੇ ਵਿੱਚ, ਇਸ ਜਗ੍ਹਾ ਦੇ ਵਿੱਚ ਜਿਹੜੀ ਇੱਕ ਸਮਾਰਕ ਬਣੀ ਹੈ, ਯਾਦਗਾਰੀ ਬਣੀ ਹੈ, ਉਹ ਉਹਨਾਂ ਦਲਿਤਾਂ ਦੀ ਬਣੀ ਹੈ ਜਿਨ੍ਹਾਂ ਨੇ ਬ੍ਰਿਟਿਸ਼ ਆਰਮੀ ਲਈ ਲੜਦਿਆਂ, ਜਿਨ੍ਹਾਂ ਦੀ ਗਿਣਤੀ ਮੈਂ 500 ਸੀ, ਉਹਨਾਂ ਨੇ 28,000 ਪੇਸ਼ਵਾ ਫੌਜ ਨੂੰ ਹਰਾਇਆ ਸੀ। ਪੇਸ਼ਵਾ ਮਰਾਠਿਆਂ ਨੂੰ ਕਹਿ ਦਿੰਦੇ ਆ। ਔਰ ਉਹ ਇਸ ਜਿੱਤ ਨੂੰ ਸਦੀਆਂ ਤੋਂ ਜੋ ਇਹਨਾਂ ਦੇ ਉੱਤੇ ਤਸ਼ੱਦਦ ਝੁੱਲਦਾ ਸੀ, ਜੋ ਬ੍ਰਾਹਮਣਵਾਦੀ ਪਰੰਪਰਾਵਾਂ ਦਾ ਇਹਨਾਂ ਤੇ ਇੱਕ ਐਸਾ ਮਲਬਾ ਥੋਪਿਆ ਗਿਆ ਸੀਗਾ ਜੋ ਇਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾਈ ਬੈਠਾ ਸੀ, ਇਹ ਸਾਰੀਆਂ ਉਹਨਾਂ ਰੂੜੀਵਾਦੀ ਪਰੰਪਰਾਵਾਂ, ਉਹਨਾਂ ਮਨੂ ਸਿਮਰਤੀਆਂ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਇਹਨਾਂ ਦੇ ਉੱਤੇ ਥੋਪੀਆਂ ਗਈਆਂ ਸੀਗੀਆਂ ਪਰੰਪਰਾਵਾਂ, ਜੋ ਇਹਨਾਂ ਨੂੰ ਕਦੇ ਵੀ ਮੁੱਲ ਨਹੀਂ ਸੀ ਪਾਉਂਦੀਆਂ, ਇਹ ਸਾਰੀਆਂ ਉਹਨਾਂ ਤੇ ਜਿੱਤ ਦੇ ਰੂਪ ਦੇ ਵਿੱਚ ਦਰਸਾਉਂਦੇ ਆ ਕਿ ਇਸ ਦਿਨ ਇਹ ਸਦੀਆਂ ਤੋਂ ਚੱਲਿਆ ਆਉਂਦਾ ਜਿਹੜਾ ਤਸ਼ੱਦਦ ਦਾ ਇੱਕ ਲਗਾਤਾਰ ਸਿਲਸਿਲਾ ਸੀ, ਅਸੀਂ ਠੱਲ ਦਿੱਤਾ ਸੀ ਇਸ ਦਿਨ। ਤਾਂ ਇਹਨੂੰ ਮਨਾਉਂਦੇ ਹੋ ਫਤਿਹ ਦਿਹਾੜੇ ਵਜੋਂ। ਸੋ ਇੱਥੇ ਆਮ ਤੌਰ ਤੇ ਅੱਗੇ ਵੀ ਜਦੋਂ ਸਾਲ ਦਾ ਪਹਿਲਾ ਦਿਨ ਹੁੰਦਾ 1 ਜਨਵਰੀ, ਇੱਥੇ ਦਲਿਤ ਇਕੱਠੇ ਹੁੰਦੇ ਆ, ਪਰ ਉਦੋਂ ਇਹ ਗਿਣਤੀ 10,000 15,000 ਰਹਿ ਜਾਂਦੀ ਹੈ। ਐਤਕੀ ਉੱਥੇ ਲੱਖਾਂ 'ਚ ਇਕੱਠ ਹੋਇਆ, ਕੋਈ 2.5 ਲੱਖ ਦੱਸਦਾ, ਕੋਈ 3 ਲੱਖ, ਕੋਈ 3.5 ਲੱਖ। ਤਾਂ ਇਸ ਇਕੱਠ ਦੇ ਪਿੱਛੇ ਇੱਕ ਕਾਰਨ ਇਹ ਰਿਹਾ ਕਿ ਉਹ ਜਿਹੜੀ ਸਮਾਰਕ ਮੈਂ ਤੁਹਾਨੂੰ ਦੱਸੀ ਆ, ਉਹਦੇ ਨਾਲ ਵੀ ਕੁਛ ਛੇੜਛਾੜ ਹੋਈ ਹੈ। ਛੇੜਛਾੜ ਇਉਂ ਹੋਈ ਆ ਕਿ ਦੇਖੋ, ਉਹ ਜਿਹੜੇ ਦਲਿਤ ਸੀਗੇ ਉਸ ਸਮੇਂ ਮਹਾਰ ਜਾਤੀ ਨਾਲ ਤਾਲੁਕ ਰੱਖਣ ਵਾਲੇ, ਜਿਨ੍ਹਾਂ ਨੇ ਪੇਸ਼ਵਾ ਨੂੰ ਹਰਾਇਆ ਸੀਗਾ, ਉਸੇ ਹੀ ਰੈਜੀਮੈਂਟ ਨੂੰ ਅੱਗੇ ਜਿਹੜਾ ਇਸ ਸਮੇਂ ਸਾਡੇ ਇੱਥੇ ਕੰਡਕਟ ਕਰਦੀ ਹੈ ਆਰਮੀ, ਜਿਸ ਰੈਜੀਮੈਂਟ ਨੂੰ, ਉਸ ਰੈਜੀਮੈਂਟ ਨੇ, ਜਿਹਦਾ ਨਾਮ ਪੂਨੇ ਕੋਰਸ ਰੈਜੀਮੈਂਟ ਹੈ, ਉਹਨੇ ਜਾ ਕੇ 65 ਦੇ ਔਰ 71 ਦੇ ਕੁਛ ਸ਼ਹੀਦ ਸੀ, ਕੁਛ ਕਾਰਗਿਲ ਦੇ ਸ਼ਹੀਦ, ਉਹਨਾਂ ਨੂੰ ਉਸ ਸਮਾਰਕ ਦੇ ਵਿੱਚ ਸ਼ਾਮਿਲ ਕਰ ਦਿੱਤਾ। ਔਰ ਹਵਾਲਾ ਇਹ ਦਿੱਤਾ ਕਿ ਦੇਖੋ ਜੀ, ਇਹ ਜਿਹੜੀ ਪੇਸ਼ਵਾ ਦੇ ਨਾਲ ਜੰਗ ਹੋਈ ਸੀਗੀ ਬ੍ਰਿਟਿਸ਼ ਆਰਮੀ ਦੀ, ਤਾਂ ਉਹੀ ਰੈਜੀਮੈਂਟ ਸਾਡੇ ਵਾਲੀ ਰੈਜੀਮੈਂਟ ਹੈ। ਮਤਲਬ ਕਿ ਸਾਡੀ ਰੈਜੀਮੈਂਟ ਉਦੋਂ ਤੋਂ ਤੁਰੇ ਆਉਂਦੀ ਆ, ਤਾਂ ਜਿਹੜੇ ਅੱਜ ਦੇ ਸ਼ਹੀਦ ਆ, ਮਤਲਬ ਕਿ ਆਜ਼ਾਦੀ ਤੋਂ ਬਾਅਦ ਬਾਰੇ, ਇਹ ਵੀ ਉਹਨਾਂ ਦੇ ਨਾਲ ਹੀ ਜੁੜਦੇ ਆ।
ਤਾਂ ਇਹ ਜਿਹੜਾ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਦਲਿਤਾਂ ਨੂੰ ਜਾਪਿਆ ਕਿ ਸਾਡੇ ਇਤਿਹਾਸ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਇਸ ਕਰਕੇ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਚੱਲ ਪਿਆ ਸੀਗਾ, WhatsApp ਤੇ ਇਸ ਤਰ੍ਹਾਂ ਦੇ ਮੈਸੇਜ ਜਿਹੜੇ ਉਹ ਸਰਕੂਲੇਟ ਕੀਤੇ ਜਾ ਰਹੇ ਸੀਗੇ ਕਿ ਸਾਡੇ ਇਤਿਹਾਸ ਨੂੰ ਮਿਟਾਇਆ ਜਾ ਰਿਹਾ। ਯਾਨੀ ਜਿਹੜੀ ਸਾਡੀ ਜਿੱਤ ਆ, ਇਹਨਾਂ ਉੱਤੇ ਸਾਡੀ ਇੱਕ ਜਿੱਤ ਹੈ ਜਿਹੜੀ ਸਾਡੀ ਫਤਿਹ ਦਿਹਾੜੇ ਵਜੋਂ ਅਸੀਂ ਪ੍ਰਵਾਨ ਕਰ ਚੁੱਕੇ ਹਾਂ, ਉਸ ਜਿੱਤ ਦੇ ਮਹੱਤਵ ਨੂੰ ਕਿਤੇ ਨਾ ਕਿਤੇ ਘਟਾਇਆ ਜਾ ਰਿਹਾ। ਤਾਂ ਇਸ ਕਰਕੇ ਵੀ ਐਤਕੀ ਉੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਦਲਿਤ ਜਿਹੜੇ। ਦੂਜੀ ਚੀਜ਼ ਇਹ ਆ ਕਿ ਜਿਸ ਤਰ੍ਹਾਂ ਦਾ ਮਾਹੌਲ ਇੱਥੇ ਬਣਾ ਦਿੱਤਾ ਗਿਆ, ਵੈਸੇ ਵੀ ਦਲਿਤ ਹੁਣ ਇਸ ਝੰਡੇ ਦੇ ਥੱਲੇ ਇਕੱਤਰ ਹੋ ਰਹੇ ਆ, ਜੋ ਝੰਡਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਬਹੁਤ ਪਹਿਲਾਂ ਬਣਾ ਲੈਣਾ ਚਾਹੀਦਾ ਸੀ, ਚੁੱਕ ਲੈਣਾ ਚਾਹੀਦਾ ਸੀਗਾ। ਤਾਂ ਦੂਜੀ ਚੀਜ਼ ਜਿਹੜੀ ਇਹਦੇ ਵਿੱਚ ਵਾਪਰੀ ਹੈ ਕਿ ਦੇਖੋ ਜਦੋਂ ਇਕੱਠ ਹੋ ਗਿਆ, ਕੁਛ ਭਗਵੇਂ ਝੰਡੇ ਲੈ ਕੇ, ਹੁਣ ਪਤਾ ਨਹੀਂ ਭਗਵੇਂ ਝੰਡੇ ਵਾਲੇ ਕਿੱਥੋਂ ਆਏ ਆ, ਇਹ ਕੁਛ ਬੰਦੇ ਜਿਹੜੇ ਸੀਗੇ ਇਹਨਾਂ ਨੇ ਦੂਸਰੇ ਪਾਸੇ ਤੋਂ ਹਿੰਸਾ ਭੜਕਾਈ ਔਰ ਫਿਰ ਇੱਕ ਕਲੈਸ਼ ਹੋਇਆ, ਉਹਦੇ ਵਿੱਚ ਇੱਕ ਬੰਦਾ ਮਰ ਗਿਆ। ਉਸ ਤੋਂ ਬਾਅਦ ਫਿਰ ਦਲਿਤ ਜਿਹੜੇ ਸੀ ਉਹ ਸੜਕਾਂ ਤੇ ਉਤਰ ਗਏ, ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਭੰਨਤੋੜ ਕੀਤੀ ਆ। ਅੱਜ ਬੰਦ ਸੀਗਾ ਔਰ ਬਹੁਤ ਘੱਟ ਦੇਖਣ ਨੂੰ ਮਿਲਦਾ ਜਦੋਂ ਮੁੰਬਈ ਨੂੰ ਬ੍ਰੇਕਾਂ ਵੱਜ ਜਾਣ, ਬਹੁਤ ਘੱਟ ਨਜ਼ਰ ਆਉਂਦਾ। ਜਦੋਂ ਠਾਕਰੇ ਵੀ ਬੰਦ ਕਰਦੇ ਆ ਨਾ ਤੇ ਇੰਨਾ ਅਸਰ ਨਹੀਂ ਹੁੰਦਾ। ਅੱਜ ਦੱਸਦੇ ਆ ਕਿ ਮੁੰਬਈ ਦੀ ਜਿਹੜੀ ਲੋਕਲ ਟ੍ਰੇਨ ਸੀਗੀ ਉਹ ਵੀ ਬ੍ਰੇਕ ਖਾ ਗਈ, ਲਗਭਗ 115 ਲੋਕਲ ਟ੍ਰੇਨਾਂ ਜਿਹੜੀਆਂ ਰੱਦ ਹੋਈਆਂ। ਤਾਂ ਇਹਦਾ ਮਤਲਬ ਹੈ ਕਿ ਮੁੰਬਈ ਦੀ ਜ਼ਿੰਦਗੀ, ਕਿਉਂਕਿ ਮੁੰਬਈ ਦੀ ਜ਼ਿੰਦਗੀ ਲੋਕਲ ਟ੍ਰੇਨ ਆ, ਤਾਂ ਲੋਕਲ ਟ੍ਰੇਨ ਜਿਹੜੀ ਮੁੰਬਈ ਦੀ ਜ਼ਿੰਦਗੀ ਗਈ ਜਾਂਦੀ ਹੈ ਉਹਨੂੰ ਵੀ ਬ੍ਰੇਕ ਲੱਗ ਗਈ। ਇਹਦਾ ਮਤਲਬ ਆ ਕਿ ਬੰਦ ਦਾ ਅਸਰ ਕਾਫੀ ਹੋਇਆ ਉੱਥੇ, ਖਾਸ ਤੌਰ ਤੇ ਮੁੰਬਈ ਔਰ ਲਾਗਲੇ ਇਲਾਕਿਆਂ 'ਚ। ਹੁਣ ਦੂਜੇ ਪਾਸੇ ਅੱਜ ਸੰਸਦ ਦੇ ਵਿੱਚ ਬਹੁਤ ਜ਼ਬਰਦਸਤ ਹੰਗਾਮਾ ਹੋਇਆ ਇਸ ਚੀਜ਼ ਨੂੰ ਲੈ ਕੇ। ਸੰਸਦ ਦਾ ਸਦਨ ਸੀਗਾ ਜਿਹੜਾ ਉਹ ਇੱਕ ਦਫਾ ਮੁਲਤਵੀ ਵੀ ਕਰਨਾ ਪਿਆ। ਦੂਜੇ ਪਾਸੇ ਜਿਹੜਾ ਰਾਮ ਵਿਲਾਸ ਪਾਸਵਾਨ ਹੈ ਕੇਂਦਰੀ ਮੰਤਰੀ, ਉਹ ਵੀ ਕਹਿੰਦਾ ਪਿਆ ਕਿ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਭੁੱਲ ਜ਼ਰੂਰ ਹੋਈ ਹੈ, ਪ੍ਰਸ਼ਾਸਨਿਕ ਚੂਕ ਜ਼ਰੂਰ ਹੋਈ ਹੈ। ਤਾਂ ਇਹਦਾ ਮਤਲਬ ਇਹ ਆ ਕਿ ਆਪ ਹੀ ਇਹ ਮੰਨਦੇ ਪਏ, ਕਿਉਂਕਿ ਹੇਠਾਂ ਵੀ ਸਰਕਾਰ ਇਹਨਾਂ ਦੀ, ਉੱਤੇ ਵੀ ਸਰਕਾਰ ਇਹਨਾਂ ਦੀ ਆ। ਜੇ ਭੁੱਲ ਚੁੱਕ ਹੋਈ ਆ ਤੇ ਫਿਰ ਇਹਨਾਂ ਦੇ ਖਾਤੇ ਪੈਂਦੀ ਆ। ਦੂਜੀ ਚੀਜ਼ ਜਿਹੜੀ ਇਸ ਮਾਮਲੇ 'ਚ ਦਿਸਦੀ ਪਈ ਆ ਉਹ ਇੱਕ ਇਹ ਆ ਕਿ ਉੱਥੇ ਜੋ ਕਲੈਸ਼ ਹੋਇਆ, ਬਾਅਦ ਦੇ ਵਿੱਚ ਦੰਗਾ ਹੋਇਆ, ਜਿਹੜਾ ਹਿੰਸਾ ਹੋਈ ਆ, ਇਹਨੂੰ ਦਲਿਤਾਂ ਦੇ ਖਾਤੇ 'ਚ ਨਹੀਂ ਅਸੀਂ ਪਾ ਸਕਦੇ, ਕਿਉਂਕਿ ਦਲਿਤਾਂ ਨੇ ਬਾਅਦ 'ਚ ਰਿਐਕਟ ਕੀਤਾ। ਹਮਲਾ ਇਹਨਾਂ ਤੇ ਹੋਇਆ। ਹਾਲਾਂਕਿ ਸਾਡਾ ਜਿਹੜਾ ਕੌਮੀ ਮੀਡੀਆ ਇਸ ਚੀਜ਼ ਨੂੰ ਥੋੜਾ ਜਿਹਾ ਗੋਲਮੋਲ ਕਰਕੇ ਬੜੇ ਫੇਕ ਦੇ ਵਰਕ 'ਚ ਲਪੇਟ ਕੇ ਲੋਕਾਂ ਨੂੰ ਪਰੋਸ ਰਿਹਾ, ਪਰ ਅਸਲ ਦੇ ਵਿੱਚ ਸੱਚਾਈ ਇਹ ਆ ਕਿ ਇਹਨਾਂ ਤੇ ਹਮਲਾ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਰਿਐਕਟ ਕੀਤਾ। ਜਿਹੜਾ ਹਮਲਾ ਹੋਇਆ, ਦੱਸਦੇ ਇਹ ਹੈ ਕਿ ਜਿਹੜਾ ਉਹਨਾਂ ਨੂੰ ਮੁੱਖ ਉਕਸਾਵੇ ਦੇਣ ਵਾਲਾ ਸੀਗਾ ਉਹ ਬੰਦਾ ਹੈ ਪਿੰਡੇ, ਔਰ ਪਿੰਡੇ ਉਹ ਆ ਜਿਹਨੂੰ ਚੇਚਾ ਚੱਲ ਕੇ ਜਾ ਕੇ ਉੱਥੇ ਮੋਦੀ ਮਿਲ ਕੇ ਆਇਆ ਸੀ ਮਹਾਰਾਸ਼ਟਰ ਦੇ ਵਿੱਚ, ਔਰ ਗੁਰੂ ਜੀ ਦੇ ਨਾਂ ਨਾਲ ਮਸ਼ਹੂਰ ਹੈ। ਔਰ ਭਾਸ਼ਣ ਦੇ ਵਿੱਚ ਵੀ ਮੋਦੀ ਨੇ ਆਖਿਆ ਸੀਗਾ ਕਿ ਮੈਨੂੰ ਪਿੰਡੇ ਸਾਹਿਬ ਨੇ ਬੁਲਾਇਆ ਨਹੀਂ, ਬਲਕਿ ਗੁਰੂ ਜੀ ਪਿੰਡੇ ਦੇ ਮੈਂ ਹੁਕਮ ਤੇ ਆਇਆ। ਜਿਵੇਂ ਉਹ ਕਹਿੰਦੇ ਹੁੰਦੇ ਕਿ ਮੈਨੂੰ ਗੰਗਾ ਮਈਆ ਨੇ ਬੁਲਾਇਆ ਨਹੀਂ, ਮੈਂ ਤੇ ਆਇਆ। ਉੱਥੇ ਵੀ ਇਹੋ ਜਿਹੇ ਭਾਸ਼ਣ ਕਰਦੇ ਪਏ ਸੀ। ਉਹਦੀਆਂ ਤਸਵੀਰਾਂ ਜਿਹੜੀਆਂ ਉਹ ਵੀ ਵਾਇਰਲ ਹੋਈਆਂ ਪਈਆਂ। ਵੈਸੇ ਉਹ 82-83 ਸਾਲ ਦਾ ਬਜ਼ੁਰਗ ਆ, ਪਰ ਦੱਸਦੇ ਆ ਇਹੋ ਜਿਹੇ ਕੰਮਾਂ 'ਚ ਮੁਆਕੇ ਲਾਉਣ ਨੂੰ ਉਹ ਵੀ ਬਹੁਤ ਸ਼ੁਰਲੀ ਤਗੜੀ ਆ। ਹੁਣ ਦੂਸਰੇ ਕੁਛ ਹੋਰ ਹਿੰਦੂਤਵ ਦੇ ਸੰਗਠਨ ਹੈ ਜਿਹੜੇ ਉਹ ਵੀ ਇਸ ਘੇਰੇ 'ਚ ਆਉਂਦੇ ਪਏ ਆ ਕਿ ਇਹਨਾਂ ਨੇ ਰਲ ਮਿਲ ਕੇ ਉੱਥੇ ਹਿੰਸਾ ਕੀਤੀ ਆ। ਸ਼ੁਰੂਆਤ ਇਹਨਾਂ ਨੇ ਕੀਤੀ ਆ, ਉਸ ਤੋਂ ਬਾਅਦ ਰਿਐਕਸ਼ਨ ਹੈ ਜਿਹੜਾ ਦਲਿਤਾਂ ਦਾ ਹੋਇਆ। ਪਰ ਦੇਖੋ ਜਿਹੜਾ ਪ੍ਰਸ਼ਾਸਨ ਹੈ ਉਹ ਉੱਥੇ ਕੀ ਕਰਦਾ ਪਿਆ ਸੀਗਾ, ਜਿਸ ਸਮੇਂ ਪ੍ਰਚਾਰ ਹੋ ਰਿਹਾ ਸੀਗਾ ਸੋਸ਼ਲ ਮੀਡੀਆ ਤੇ, ਉਹਨਾਂ ਨੇ ਉਦੋਂ ਵੀ ਕੋਈ ਕਾਊਂਟਰ ਨਹੀਂ ਕੀਤਾ। ਉਸ ਤੋਂ ਬਾਅਦ ਏਡਾ ਵੱਡਾ ਇਕੱਠ ਹੋਇਆ, ਉਸ ਇਕੱਠ ਦੇ ਵਿੱਚ ਜਿੱਥੇ ਕਿ ਅੱਗੇ ਪਤਾ ਕਿ ਦਲਿਤਾਂ ਤੇ ਔਰ ਸਵਰਨ ਜਾਤੀਆਂ ਤੇ ਕਾਫੀ ਜ਼ਿਆਦਾ ਇਹ ਸੰਭਾਵਨਾ ਰਹਿੰਦੀ ਹੈ ਕਿ ਜਦੋਂ ਵੀ ਇਹ ਦੋਵੇਂ ਇਕੱਠ ਹੁੰਦੇ ਆ ਉਦੋਂ ਇਹਨਾਂ ਦੇ ਵਿੱਚ ਕੁਛ ਨਾ ਕੁਛ ਗਲਤ ਵਾਪਰ ਜਾਂਦਾ। ਯੂਪੀ ਦੇ ਵਿੱਚ ਵੀ ਪਿਛਲੇ ਸਾਲ ਇਹ ਹੋਇਆ। ਤਾਂ ਉਹ ਪ੍ਰਬੰਧ ਕਿਉਂ ਨਹੀਂ ਕੀਤੇ ਗਏ, ਕਿਉਂ ਖੁੱਲ੍ਹ ਦਿੱਤੀ ਗਈ ਦੂਜੇ ਧੜੇ ਨੂੰ ਕਿ ਇਹਨਾਂ ਤੇ ਹਮਲੇ ਕੀਤੇ ਗਏ। ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦਲਿਤ ਸੜਕਾਂ ਤੇ ਉਤਰੇ ਉਦੋਂ ਵੀ ਉਹਨਾਂ ਨੂੰ ਨਹੀਂ ਰੋਕਿਆ ਗਿਆ। ਹੁਣ ਇਹ ਦੇਖੀਏ ਖੁੱਲ੍ਹੇ ਰੂਪ ਦੇ ਵਿੱਚ, ਤੇ ਮਰਾਠਿਆਂ ਦੇ ਨਾਲ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਾਲੇ ਤੜਿੰਗ ਹੋਏ ਬੈਠੇ, ਕਿਉਂਕਿ ਮਰਾਠੇ ਇਹਨਾਂ ਦੇ ਨਾਲ ਤੜਿੰਗ ਆ। ਔਰ ਐਸੀ ਗੱਲ ਜਿਹੜੀ ਹੈ ਉਹ ਪਿਛਲੀ ਵਾਰੀ ਵੀ ਵਾਪਰੀ ਹੈ। ਮੁੰਬਈ ਦੇ ਲਾਗੇ ਇੱਕ ਇਲਾਕਾ ਕੋਪਰਟੀ ਦੇ ਵਿੱਚ ਇੱਕ ਮਰਾਠਿਆਂ ਦੀ ਕੁੜੀ ਦੇ ਨਾਲ ਰੇਪ ਹੋ ਗਿਆ ਸੀ, ਔਰ ਦੋਸ਼ ਇਹ ਲੱਗਾ ਸੀਗਾ ਕਿ ਦਲਿਤਾਂ ਦੇ ਮੁੰਡੇ ਨੇ ਕੀਤਾ।
ਤਾਂ ਉਦੋਂ ਵੀ ਮਰਾਠੇ ਸੜਕਾਂ ਤੇ ਆ ਗਏ ਸੀ। ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ। ਉਹ ਤੜਿੰਗ ਨੇ ਉਦੋਂ ਦੇ, ਤਾਂ ਉਹ ਵੀ ਤੜਿੰਗ ਨੇ। ਗਲਤ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਆਪਣੀ ਲਾਮਬੰਦੀ ਕਰਦੇ ਤਰ੍ਹਾਂ ਉਹ ਅੱਜ ਕੱਲ੍ਹ ਥੋੜ੍ਹੇ ਜਿਹੇ ਚੇਤਨ ਹੋ ਰਹੇ ਆ। ਉਹਨਾਂ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਸਿੱਖਿਅਤ ਹੋ ਕੇ ਉਹ ਆਪਣੇ ਹੱਕ ਤਲਾਸ਼ਦੀ ਪਈ ਆ। ਤਾਂ ਦੇਖੋ ਇੱਕ ਤਾਂ ਏਦਾਂ ਲੱਗਦਾ ਕਿ ਜਿੱਦਾਂ ਜਾਂ ਤੇ ਜਾਣ ਬੁੱਝ ਕੇ ਖੁੱਲ੍ਹਾ ਛੱਡ ਦਿੱਤਾ ਗਿਆ ਤੇ ਕੋਈ ਗੱਲ ਨਹੀਂ, ਦੋਵੇਂ ਇੱਕੋ ਜਿਹੇ ਆ, ਦੋਵਾਂ ਨੂੰ ਇੱਕੋ ਨਜ਼ਰ ਨਾਲ ਦੇਖਿਆ ਗਿਆ, ਤੇ ਜਾਂ ਫਿਰ ਕਿਤੇ ਨਾ ਕਿਤੇ ਅੱਖਾਂ ਮੀਟ ਲਈਆਂ ਗਈਆਂ ਕਿ ਸਭ ਕੁਛ ਠੀਕ ਹੈ ਜੀ, ਕੋਈ ਗਲਤ ਨਹੀਂ ਹੈ। ਪਤਾ ਨਹੀਂ ਹੁਣ ਅੱਖਾਂ ਮਾਰ ਕੇ ਮੀਟੀ ਰੱਖੀਆਂ ਜਾਂ ਓਦਾਂ ਹੀ ਸੁੱਤੇ ਪਏ ਸੀਗੇ। ਸੋ ਇਹਦੀ ਸਮਝ ਨਹੀਂ ਆ ਰਹੀ। ਪਰ ਜਿਸ ਤਰੀਕੇ ਨਾਲ ਸਾਰੀ ਗੇਮ ਹੋਈ ਆ ਉਹ ਤੋਂ ਲੱਗਦਾ ਹੈ ਕਿ ਸ਼ਾਇਦ ਕਿਸੇ ਨਾ ਕਿਸੇ ਦਾ ਇੰਟਰਸਟ ਸੀਗਾ ਕਿ ਇਹ ਹਿੰਸਾ ਹੋ ਜਾਵੇ, ਕਿਉਂਕਿ ਕਿਸੇ ਵੀ ਫਰੇਮ ਦੇ ਵਿੱਚ ਨਾ ਪਹਿਲਾਂ ਜਦੋਂ ਇਹ ਹਮਲੇ ਸ਼ੁਰੂ ਹੋਏ, ਨਾ ਉਦੋਂ ਕੋਈ ਪ੍ਰਸ਼ਾਸਨ ਸਾਨੂੰ ਫਰੇਮ 'ਚ ਮਿਲਦਾ, ਨਾ ਜਦੋਂ ਸੜਕਾਂ ਤੇ ਦੂਸਰੀ ਧਿਰ ਉਤਰੀ ਹੈ, ਨਾ ਹੀ ਉਹਨਾਂ ਨੂੰ ਰੋਕਣ ਲਈ ਕਿਤੇ ਵੀ ਪ੍ਰਸ਼ਾਸਨ ਆਪਣੇ ਪ੍ਰਬੰਧ ਕਰਦਾ ਨਜ਼ਰ ਆ ਰਿਹਾ ਹੈ। ਪਰ ਜੋ ਹੋ ਰਿਹਾ ਬਹੁਤ ਮਾੜਾ ਹੋ ਰਿਹਾ। ਹਾਲ ਦੀ ਘੜੀ 5 ਵਜੇ ਜ਼ਿੰਦਗੀ ਹੈ ਜਿਹੜੀ ਮੁੰਬਈ ਦੀ ਉਹ ਫੇਰ ਸ਼ੁਰੂ ਹੋ ਗਈ। ਲਾਗਲੀਆਂ ਜਿਹੜੀਆਂ ਸੜਕਾਂ ਸੀ, ਵੱਡੇ ਹਾਈਵੇ ਸੀ, ਚਾਹੇ ਈਸਟਰਨ ਹਾਈਵੇ ਆ ਚਾਹੇ ਵੈਸਟਰਨ ਹਾਈਵੇ ਆ, ਉਹ ਸਾਰੇ ਹਾਈਵੇ ਇੱਕ ਵਾਰੀ ਚੱਲ ਪਏ ਆ। ਪਰ ਉੱਥੇ ਕੱਲ੍ਹ ਨੂੰ ਕੀ ਹੋ ਜਾਣਾ, ਕੀ ਅਣਸੁਖਾਵਾਂ ਵਾਪਰ ਜਾਣਾ, ਇਹਦੇ ਬਾਰੇ ਕੋਈ ਤਸੱਲੀ ਪੂਰਵਕ ਨਹੀਂ ਕਹਿ ਸਕਦਾ ਕਿ ਹਾਂਜੀ ਇੱਦਾਂ ਹੀ ਹੋਊਗਾ। ਸੋ ਕਿਸੇ ਗੱਲ ਦੀ ਤਸੱਲੀ ਨਹੀਂ ਦਿੱਤੀ ਜਾ ਸਕਦੀ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਆ। ਜਿਹੜੇ ਚੱਡਾ ਦੇ ਪੁੱਤ ਨੇ ਖੁਦ ਨੂੰ ਕਹਿੰਦੇ ਨਮੋਸ਼ੀ ਦੇ ਕਰਕੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੇਖੋ ਇਹ ਉਸੇ ਤਰ੍ਹਾਂ ਦੀ ਖਬਰ ਆਈ ਜਿਸ ਤਰ੍ਹਾਂ ਵੀਡੀਓ ਆਈ ਸੀਗੀ। ਯਕਦਮ ਜਦੋਂ ਵੀਡੀਓ ਆਈ ਫੇਸਬੁੱਕ ਤੇ ਅੱਖਾਂ ਟੱਡੀਆਂ ਰਹਿ ਗਈਆਂ ਸੀ ਕਿ ਇਹ ਕੀ ਹੋ ਗਿਆ। ਤਾਂ ਇਹ ਜਿਹੜੀ ਆਈ ਆ ਖਬਰ, ਇਹਨੇ ਵੀ ਉਸੇ ਤਰ੍ਹਾਂ ਦਾ ਹੀ ਝਟਕਾ ਦਿੱਤਾ ਲੋਕਾਂ ਨੂੰ। ਲੋਕ ਸੁਣ ਰਹੇ ਗਏ ਕਿ ਇਹ ਸੱਚ ਹੈ ਜਾਂ ਝੂਠ ਆ, ਕਿਉਂਕਿ ਕਿਸੇ ਨੇ ਵੀ ਐਸੀ ਕੋਈ ਕਿਆਸ ਰਾਈ ਨਹੀਂ ਲਾਈ ਹੋਊਗੀ ਕਿ ਏਡੀ ਵੱਡੀ ਟ੍ਰੈਜਡੀ ਹੈ ਜਿਹੜੀ ਉਹ ਚੱਡਾ ਫੈਮਿਲੀ 'ਚ ਵਾਪਰੇਗੀ। ਟ੍ਰੈਜਡੀ ਤੇ ਪਹਿਲਾਂ ਵੀ ਛੋਟੀ ਨਹੀਂ ਵਾਪਰੀ, ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਤਹਿਸ ਨਹਿਸ ਹੋਈ ਪਈ ਸੀ। ਪਰ ਆਹ ਜਿਹੜੀ ਟ੍ਰੈਜਡੀ ਵਾਪਰੀ ਹੈ ਇਹ ਤੇ ਕਿਸੇ ਨੇ ਵੀ ਇਹਦਾ ਕਿਆਫਾ ਨਹੀਂ ਲਾਇਆ ਹੋਊਗਾ। ਦਰਅਸਲ ਇਹ ਜਿਹੜਾ ਇੰਦਰਪ੍ਰੀਤ ਸਿੰਘ ਚੱਡਾ ਸੀਗਾ, ਇਹ ਵੀ ਚੀਫ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਕਾਫੀ ਵੱਡੇ ਅਹੁਦੇ ਤੇ ਸੀ। ਜੇ ਸੈਕੰਡ ਅਹੁਦਾ ਦੇਖੀਏ ਨਾ ਇਹਦੇ ਹੀ ਸੀ ਆਉਂਦਾ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਚੱਡਾ ਸਾਹਿਬ ਦਾ ਉੜਵਾਂ ਕੋੜਮਾ ਸਾਰਾ ਇਹਦੇ ਵਿੱਚ ਫਿੱਟ ਹੈਗਾ ਸੀਗਾ। ਤਾਂ ਇਹ ਇੰਦਰਪ੍ਰੀਤ ਸਿੰਘ ਚੱਡਾ ਨਾਲ ਕਾਰੋਬਾਰ ਵੀ ਕਰਦਾ ਸੀ, ਆਪਣੇ ਪਿਤਾ ਦਾ ਕਾਰੋਬਾਰ ਵੀ ਦੇਖਦਾ ਸੀਗਾ। ਵਧੀਆ ਖੁਸ਼ਹਾਲ ਜ਼ਿੰਦਗੀ ਸੀ ਇਹਨਾਂ ਦੀ। ਅੱਜ ਇਹ ਇੱਕ ਰਿਸ਼ਤੇਦਾਰ ਦੇ ਕੋਲ ਗਿਆ। ਜਦੋਂ ਦੱਸਦੇ ਆ ਕਿ ਉਹ ਰਿਸ਼ਤੇਦਾਰ ਮਿਲਿਆ ਨਹੀਂ, ਵਾਪਸ ਪਰਤਦੇ ਪਏ ਸੀ, ਇਹਨੇ ਆਪਣੀ ਗੱਡੀ ਦੇ ਵਿੱਚ ਆਪਣੇ ਆਪ ਨੂੰ ਸ਼ੂਟ ਕਰ ਲਿਆ। ਡਰਾਈਵਰ ਭੱਜ ਕੇ ਗੱਡੀ ਹਸਪਤਾਲ ਲੈ ਕੇ ਗਿਆ, ਪਰ ਜਦੋਂ ਤੱਕ ਉਹ ਉੱਥੇ ਪਹੁੰਚਿਆ ਉਦੋਂ ਤੱਕ ਪ੍ਰਾਣ ਪਖੇਰੂ ਉੱਡ ਚੁੱਕੇ ਸੀ। ਹੁਣ ਤਾਜ਼ਾ ਖਬਰ ਇਹ ਮਿਲਦੀ ਪਈ ਆ, ਅੰਮ੍ਰਿਤਸਰ ਦੇ ਸੂਤਰੇ ਦੱਸਦੇ ਪਏ ਆ ਕਿ ਇਹਦੇ ਬੈਗ ਚੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ। ਹਾਲਾਂਕਿ ਪੁਲਿਸ ਹੱਥ ਘੁੱਟਦੀ ਪਈ ਆ, ਪੁਲਿਸ ਖੁੱਲ ਕੇ ਕੋਈ ਵੀ ਗੱਲ ਦੱਸਣ ਤੋਂ ਇਨਕਾਰੀ ਆ, ਪਰ ਸੂਤਰ ਇਹ ਦੱਸਦੇ ਆ ਕਿ ਇਹਦੇ ਬੈਗ ਚੋਂ ਇੱਕ ਨੋਟ ਬਰਾਮਦ ਹੋਇਆ ਜਿਹਦੇ ਚ ਕੁਛ ਪੁਲਿਸ ਅਫਸਰਾਂ ਦੇ ਨਾਂ ਆ, ਜਿਹਦੇ ਚ ਕੁਛ ਹੋਰ ਸਿਵਲ ਦੇ ਬੰਦਿਆਂ ਦੇ ਨਾਮ ਆ। ਇਹ ਵੀ ਹੋ ਸਕਦਾ ਹੈ ਜਿਹਦੇ ਕਰਕੇ ਸਾਰਾ ਪੁਆੜਾ ਪਿਆ, ਸ਼ਾਇਦ ਉਹ ਵੀਡੀਓ ਵਾਲੀ ਬੀਬੀ ਦਾ ਵੀ ਨਾ ਹੋਵੇ। ਇੱਕ ਕਿਆਫਾ ਲਾਇਆ ਜਾ ਰਿਹਾ, ਔਰ ਜਿਹੜੇ ਪੁਲਿਸ ਅਫਸਰਾਂ ਦੇ ਨਾਂ ਉਹਨਾਂ ਬਾਰੇ ਵੀ ਕਿਆਫਾ ਲਾਇਆ ਜਾ ਰਿਹਾ, ਕਿਉਂਕਿ ਇਹੀ ਇੰਦਰਪ੍ਰੀਤ ਸਿੰਘ ਚੱਡਾ ਕੱਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਇਆ ਸੀ। ਤਾਂ ਹੋ ਸਕਦਾ ਕਿ ਕਿਸੇ ਤਰ੍ਹਾਂ ਦੇ ਕੋਈ ਸਵਾਲ, ਕਿਸੇ ਤਰ੍ਹਾਂ ਦਾ ਕੋਈ ਦਬਾਅ ਇਹਦੇ ਤੇ ਪਾਇਆ ਗਿਆ ਹੋਵੇ, ਜਿਹੜਾ ਸੁਸਾਈਡ ਦੇ ਵਿੱਚ ਇਹਨੇ ਉਹਨਾਂ ਪੁਲਿਸ ਅਫਸਰਾਂ ਦਾ ਜ਼ਿਕਰ ਕੀਤਾ। ਹੁਣ ਸਵੇਰੇ ਇਹ ਸਾਰਾ ਕਿੱਸਾ ਖੁੱਲੂਗਾ, ਪਤਾ ਲੱਗੂਗਾ ਕਿ ਕੀ ਉਹ ਸੁਸਾਈਡ ਨੋਟ ਵਾਕਈ ਮਿਲਿਆ। ਜੇ ਮਿਲਿਆ ਤਾਂ ਫਿਰ ਉੱਤੋਂ ਦਿਲਚਸਪ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਉਹਦੇ ਵਿੱਚ ਨਾਮ ਕਿਹੜੇ ਕਿਹੜੇ ਆ। ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਾਫ਼ ਹੋਣਗੀਆਂ। ਬਹਰਹਾਲ ਅਸੀਂ ਇਹ ਕਹਿ ਸਕਦੇ ਹਾਂ, ਉਹ ਜਿਵੇਂ ਸਤਿੰਦਰ ਸਰਤਾਜ ਨੇ ਆਖਿਆ ਸੀਗਾ ਨਾ ਕਿ ਹਰ ਆਦਮੀ 'ਚ ਹੁੰਦਾ ਇੱਕ ਫਕਰ ਫਕੀਰ, ਹਰ ਆਦਮੀ 'ਚ ਇੱਕ ਬਦਮਾਸ਼ ਹੁੰਦਾ। ਤਾਂ ਇਸ ਸਿਆਣੇ ਬਿਆਣੇ ਬੰਦੇ ਚਰਨਜੀਤ ਸਿੰਘ ਚੱਡਾ ਦੇ ਅੰਦਰਲੇ ਸ਼ੈਤਾਨ ਨੇ ਐਸੀ ਕਰਤੂਤ ਕੀਤੀ ਕਿ ਇਹਨਾਂ ਦਾ ਸਾਰਾ ਘਰ ਇੱਕ ਵੇਲੇ ਫਨਾ ਹੋ ਗਿਆ। ਸੋ ਇਸ ਤਬਾਹੀ ਦੇ ਵਿੱਚ ਕੁਛ ਹਿੱਸਾ ਪੁਲਿਸ ਵਾਲਿਆਂ ਦਾ ਵੀ ਹੋ ਸਕਦਾ ਜੇ ਉਹ ਸੁਸਾਈਡ ਨੋਟ ਇਸ ਤਰ੍ਹਾਂ ਦਾ ਸੱਚ ਪਾਇਆ ਜਾਂਦਾ ਜਿਸ ਤਰ੍ਹਾਂ ਦੀਆਂ ਸੂਚਨਾਵਾਂ ਮਿਲਦੀਆਂ ਪਈਆਂ। ਤਾਂ ਫਿਰ ਇਸ ਤਬਾਹੀ ਦੇ ਵਿੱਚ ਇੱਕ ਹਿੱਸਾ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਮੀਡੀਆ ਟਰਾਇਲ ਹੋਇਆ ਉਹਨੇ ਵੀ ਪਾਇਆ ਲੱਗਦਾ, ਔਰ ਇੱਕ ਹਿੱਸਾ ਜਿਵੇਂ ਮੈਂ ਕਿਹਾ ਕਿ ਉਹਦੇ ਬਾਪ ਨੇ ਪਾਇਆ ਹੀ ਪਾਇਆ। ਸੋ ਰਲ ਮਿਲ ਕੇ
ਇੱਕ ਵਾਰੀ ਇਹ ਜਿਹੜਾ ਹੱਸਦਾ ਵਸਦਾ ਪਰਿਵਾਰ ਸੀਗਾ ਉਹ ਬਿਲਕੁਲ ਫਨਾਹ ਹੋ ਗਿਆ, ਬੜੀ ਵੱਡੀ ਟ੍ਰੈਜਡੀ ਹੋਈ ਆ। ਸੋ ਇਹਨਾਂ ਦਾ ਜੀ ਚਲੇ ਗਿਆ, ਉਹਦਾ ਸਾਰਿਆਂ ਨੂੰ ਦੁੱਖ ਆ। ਪਰ ਜਿਸ ਤਰੀਕੇ ਨਾਲ ਇਹ ਤੇਜ਼ੀ ਨਾਲ ਪਰਿਵਾਰ, ਇਹਦੀ ਚੜ੍ਹਤ ਵਾਲਾ ਪਰਿਵਾਰ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਬਰਬਾਦੀਆਂ ਵੱਲ ਤੱਕਿਆ ਗਿਆ, ਇਹਦੇ ਤੋਂ ਹਿਸਾਬ ਕਿਤਾਬ ਲਾਇਆ ਜਾ ਸਕਦਾ ਕਿ ਇਹ ਜਦੋਂ ਵਕਤ ਬਦਲਦਾ ਹੈ, ਕੱਲੀਆਂ ਬਾਜ਼ੀਆਂ ਹੀ ਨਹੀਂ ਪਲਟਦੀਆਂ, ਜ਼ਿੰਦਗੀਆਂ ਵੀ ਪਲਟ ਜਾਂਦੀਆਂ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ। ਕਹਿੰਦੇ ਹਿੰਦੂ ਸੰਤਾਂ ਨੇ ਕਾਰ ਸੇਵਕਾਂ ਨੂੰ ਸੁਤੰਤਰਤਾ ਸੈਨਾਨੀ ਐਲਾਨਣ ਦਾ ਜਿਹੜਾ ਮਤਾ ਪਾਇਆ ਤਾਂ ਵੈਸੇ ਕਿ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ ਹੈ ਨਾ, ਉਹਨਾਂ ਨੂੰ ਕਾਰ ਸੇਵਕ ਕਹਿੰਦੇ ਆ। ਤੇ ਮੈਂ ਕਹਿਣਾ ਕਿ ਉਹਨਾਂ ਕਾਰ ਸੇਵਕਾਂ ਨੂੰ ਸੁਤੰਤਰਤਾ ਸੈਨਾਨੀ ਐਲਾਨ ਦੇਣਾ ਚਾਹੀਦਾ। ਸੁਤੰਤਰਤਾ ਸੈਨਾਨੀ ਐਲਾਨ ਦਿੱਤੇ ਜਾਣਗੇ, ਵਿਚਾਰਿਆਂ ਕੋਲ ਘੱਟੋ ਘੱਟ ਕੋਈ ਸੁਤੰਤਰਤਾ ਸੈਨਾਨੀ ਤੇ ਆ ਜਾਊਗਾ। ਭਾਰਤੀ ਜਨਤਾ ਪਾਰਟੀ ਕੋਲ ਤੇ ਦੂਰ ਦਰਾਡੇ ਕੋਈ ਸੁਤੰਤਰਤਾ ਸੈਨਾਨੀ ਨਹੀਂ। ਇਹ ਸੁਤੰਤਰਤਾ ਸੈਨਾਨੀ ਨਹੀਂ ਸੀਗੇ ਤੇ ਸੁਤੰਤਰਤਾ ਹਾਨੀ ਵਾਲੇ ਬੰਦੇ ਸੀਗੇ, ਸੁਤੰਤਰਤਾ ਨੂੰ ਹਾਨੀ ਪਹੁੰਚਾਉਂਦੇ ਰਹੇ ਆ। ਸਹੀ ਗੱਲ ਹੈ। ਇਹ ਤੇ ਵਿਰੋਧ ਕਰਦੇ ਰਹੇ ਆਜ਼ਾਦੀ ਦਾ। ਔਰ ਕਿਹੜੇ ਮੂੰਹ ਨਾਲ ਕਹਿਣ ਕਿ ਅਸੀਂ ਉਹਨਾਂ ਦੇ ਚੇਲੇ ਵਾਲ ਕੇ ਹਾਂ ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਦਾ ਪੈਰ ਤੈਰ ਕੇ ਵਿਰੋਧ ਕੀਤਾ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਮੁਖਬਰੀਆਂ ਕੀਤੀਆਂ, ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਮਾਫੀਆਂ ਮੰਗੀਆਂ। ਕੀ ਸਾਡੇ ਉਹ ਆਈਡੀਆ ਲਿਆ? ਪਰ ਹੁਣ ਘੱਟੋ ਘੱਟ ਫਿਰ ਇੰਪੋਰਟ ਤੇ ਕਰਨੇ ਹੀ ਪੈਣਗੇ ਨਾ ਹੀਰੋ, ਕਿਤੋਂ ਨਾ ਕਿਤੋਂ ਤੇ ਲਿਆਉਣੇ ਹੀ ਪੈਣਗੇ। ਭਗਤ ਸਿੰਘ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਭਗਤ ਸਿੰਘ ਕ੍ਰਾਂਤੀ ਸੈਨਾ ਬਣਾ ਦਿੱਤੀ, ਤੇ ਉਹ ਵਿਚਾਰਧਾਰਾ ਕਿੱਥੇ, ਇਹ ਵਿਚਾਰਧਾਰਾ ਕਿੱਥੇ, ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ। ਸੋ ਉਹ ਗੱਲ ਨਹੀਂ ਬਣੀ। ਫਿਰ ਅੰਬੇਡਕਰ ਸਾਹਿਬ ਦੇ ਨੇੜੇ ਹੋਏ, ਸਰਦਾਰ ਪਟੇਲ ਦੇ ਨੇੜੇ ਹੋਏ, ਬਹੁਤ ਸਾਰੇ ਹੀਰੋ ਨਾ ਇੰਪੋਰਟ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕਰੀਏ ਤੇ ਜੱਫਾ ਮਾਰਨ ਦਾ ਯਤਨ ਕੀਤਾ। ਅਸੀਂ ਆਏ ਸੀ ਹੀਰੋ ਨੂੰ ਜੱਫਾ ਮਾਰ ਕੇ ਕਬਜ਼ੇ ਚ ਲੈ ਲਈਏ, ਅਸੀਂ ਹੀਰੋ ਨੂੰ ਜੱਫਾ ਮਾਰ ਕੇ ਕਬਜ਼ੇ ਚ ਲੈ ਲਈਏ, ਪਰ ਗੱਲ ਨਹੀਂ ਬਣੀ। ਤੇ ਉਹ ਕਹਿੰਦੇ ਉਹ ਸਾਡੇ ਇੱਥੇ ਟਰਾਲੀਆਂ ਦੇ ਮਗਰ ਨਹੀਂ ਲਿਖਿਆ ਹੁੰਦਾ, ਨਿੱਤ ਮੰਗਵੀ ਨਹੀਂ ਮਿਲਦੀ ਆਪਣੀ ਬਣਾ ਲਾ ਮਿੱਤਰਾ। ਫਿਰ ਇਹਨਾਂ ਨੇ ਸੋਚਿਆ ਕਿ ਮੰਗਵੀ ਨਹੀਂ ਮਿਲਦੀ ਤੇ ਆਪਣੀ ਬਣਾ ਲੈਂਦੇ ਆ। ਤਾਂ ਇਹਨਾਂ ਨੇ ਹੁਣ ਇਸ ਪਾਸੇ ਰੁਖ ਕਰ ਲਿਆ। ਆ ਥੋੜੇ ਦਿਨ ਪਹਿਲਾਂ ਇਹ ਚਰਚਾ ਚੱਲਦੀ ਪਈ ਸੀਗੀ ਕਿ ਭਾਰਤੀ ਜਨਤਾ ਪਾਰਟੀ ਅੰਦਰ ਖਾਤੇ ਖਿਚੜੀ ਪਕਾਉਂਦੀ ਪਈ ਆ ਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚੱਲਦੀਆਂ ਪਈਆਂ, ਉਹਨਾਂ ਦੇ ਵਿੱਚ ਜਿਹੜੇ ਕਾਰ ਸੇਵਕ ਹੈ, ਜਿਵੇਂ ਮੈਂ ਉਹਨਾਂ ਦੀ ਪਰਿਭਾਸ਼ਾ ਤੁਹਾਨੂੰ ਦੱਸ ਹੀ ਚੁੱਕਾ, ਜਿਹੜੇ ਬਾਬਰੀ ਮਸਜਿਦ ਢਾਉਣ ਗਏ ਸੀ, ਕਿ ਉਹਨਾਂ ਨੂੰ ਸੁਤੰਤਰਤਾ ਸੈਲਾਨੀ ਐਲਾਨ ਦਿੱਤਾ ਜਾਵੇ। ਔਰ ਇਹਦੇ ਵਿੱਚ ਹੁਣ ਤਾਜ਼ਾ ਜਿਹੜਾ ਮਤਾ ਪਗਾਇਆ, ਉਹ ਇਹਨਾਂ ਦੇ ਜਿਹੜੇ ਸੰਤ ਇਕੱਠੇ ਹੋਏ ਸੀ, ਹਿੰਦੂ ਸੰਤ ਜਿਹੜੇ ਕੁੰਭ ਦੇ ਮੌਕੇ, ਉਹਨਾਂ ਨੇ ਤਾਜ਼ਾ ਮਤਾ ਪਾ ਦਿੱਤਾ। ਉਹ ਕਹਿੰਦੇ ਕਿ ਮੋਦੀ ਤੇ ਯੋਗੀ ਇਹ ਕੰਮ ਤੇ ਜ਼ਰੂਰ ਕਰਨ ਕਿ ਜਿਹੜੇ ਕਾਰ ਸੇਵਕ ਇੱਥੇ ਕਾਰ ਸੇਵਾ ਕਰਨ ਗਏ ਸੀਗੇ, ਉਹਨਾਂ ਦੀ ਸੇਵਾ ਘੱਟੋ ਘੱਟ ਇੰਨੀ ਕੀਤੀ ਜਾਵੇ ਕਿ ਉਹਨਾਂ ਨੂੰ ਆਜ਼ਾਦੀ ਦਿਲਾਈਏ, ਐਲਾਨ ਦਿੱਤਾ ਜਾਵੇ। ਉਹਨਾਂ ਨੂੰ ਜੋ ਵੀ ਤਨਖਾਹ ਵਗੈਰਾ, ਪੱਤਾ ਵਗੈਰਾ ਜੋ ਵੀ ਲਾਉਣਾ, ਉਹ ਜਲਦੀ ਤੋਂ ਜਲਦੀ ਕੰਮ ਨਿਪਟਾ ਦਿੱਤਾ ਜਾਵੇ। ਸੋ ਹਿੰਦੂ ਸੰਤਾਂ ਦਾ ਹੁਕਮ ਹੋਊਗਾ, ਮੇਰੇ ਖਿਆਲ ਦੇ ਨਾਲ ਮੋਦੀ ਯੋਗੀ ਦੀ ਜੋੜੀ ਬਹੁਤ ਜਲਦੀ ਕੰਮ ਕਰ ਦੇਵੇਗੀ। ਔਰ ਮਹਾਰਾਸ਼ਟਰ ਦੀ ਸਰਕਾਰ ਬਾਰੇ ਤੇ ਮੈਂ ਇਹ ਵੀ ਸੁਣਿਆ ਕਿ ਜਿਹੜੀ ਹੁਣ ਉਹਨਾਂ ਦੀ ਅਗਲੀ ਹੋਏਗੀ ਕੈਬਨਿਟ ਮੀਟਿੰਗ, ਸ਼ਾਇਦ ਉਹਦੇ 'ਚ ਮਤਾ ਇਹ ਲੈ ਆਉਣ, ਯਾਨੀ ਇਹ ਤਜਵੀਜ਼ ਲੈ ਆਉਣ ਔਰ ਉਸ ਤਜਵੀਜ਼ 'ਤੇ ਮੋਹਰ ਵੀ ਪਾ ਦੇਣੀ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਭਾਰਤ ਨਵੀਂ ਦਿਸ਼ਾ ਵੱਲ ਜਿਹੜਾ ਉਹ ਪਲਾਂਗ ਪੁੱਟਦਾ ਪਿਆ। ਇਸ ਸਮੇਂ ਸੁਤੰਤਰਤਾ ਸੈਨਾਨੀ ਹੈ ਜਿਹੜੇ, ਉਹ ਇੱਕ ਨਵੀਂ ਪਰਿਭਾਸ਼ਾ ਲੈ ਕੇ ਆਉਣਗੇ ਕਿ ਕਿਸੇ ਦਾ ਧਾਰਮਿਕ ਸਥਾਨ ਦੇਖ ਕੇ ਉਹ ਕਹਿਣਗੇ ਕਿ ਜੀ ਅਸੀਂ ਸੁਤੰਤਰਤਾ ਦੀ ਲੜਾਈ ਲੜੀ ਹੈ। ਹੁਣ ਦੇਖੋ ਕਿੱਡੀ ਬੁਰੀ ਤਰ੍ਹਾਂ ਸੁਤੰਤਰਤਾ ਦੀ ਪਰਿਭਾਸ਼ਾ ਵਿਗਾੜੀ ਜਾਂਦੀ ਹੈ। ਅਸਲ ਦੇ ਵਿੱਚ ਆਪ ਹੀ ਇਹ ਕਹਿੰਦੇ, ਜਦੋਂ ਸ਼ਬਦ ਇਸਤੇਮਾਲ ਕਰਦੇ ਨਾ ਜੀ, ਕਿ ਉਸ ਸਮੇਂ ਦੇ ਐਮਰਜੈਂਸੀ ਦੇ ਜਿਹੜੇ ਲੜਾਕੂ ਸੀਗੇ, ਅੰਦੋਲਨ ਕਰਦੇ ਸੀਗੇ, ਉਹਨਾਂ ਨੂੰ ਕਾਰ ਸੇਵਕ ਐਲਾਨ ਦਿਓ। ਕਿਉਂਕਿ ਪਿੱਛੇ ਜੇ ਇਹਨਾਂ ਨੇ ਇਹ ਵੀ ਚਰਚਾ ਚਲਾਈ ਸੀਗੀ ਕਿ ਜਿਹੜਾ ਨੇ ਐਮਰਜੈਂਸੀ ਦੇ ਵਿੱਚ ਜੇਲ੍ਹ ਕੱਟੀ ਆ, ਉਹਨਾਂ ਨੂੰ ਵੀ ਤੁਸੀਂ ਸੁਤੰਤਰਤਾ ਸੈਨਾਨੀ ਐਲਾਨੋ। ਹੁਣ ਇਹ ਦੂਸਰਾ ਤੀਰ ਛੱਡਿਆ ਇਹਨਾਂ ਨੇ, ਮਤਲਬ ਕਿ ਪਹਿਲਾਂ ਇਹ ਗੱਲ ਕਹੀ ਕਿ ਜਿਹੜੇ ਗਏ ਸੀ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਜੇਲ੍ਹ ਦੇ ਵਿੱਚ, ਉਹਨਾਂ ਨੂੰ ਵੀ ਸੁਤੰਤਰਤਾ ਸੈਲਾਨੀ ਐਲਾਨ ਦਿਓ। ਹੁਣ ਹਿੰਦੂ ਸੰਤ ਹੈ ਜਿਹੜੇ, ਉਹ ਕਹਿੰਦੇ ਆ ਕਿ ਜੀ ਜਿਹੜੇ ਕਾਰ ਸੇਵਾ ਕਰਨ ਗਏ ਸੀਗੇ, ਜਿਹੜੇ ਬਾਬਰੀ ਮਸਜਿਦ ਦੇਖ ਕੇ ਰਾਮ ਮੰਦਿਰ ਬਣਾ ਰਹੇ ਆ, ਉਹਨਾਂ ਨੂੰ ਵੀ ਤੁਸੀਂ ਸੁਤੰਤਰਤਾ ਸੈਨਾਨੀ ਐਲਾਨ ਦਿਓ। ਮੇਰੇ ਖਿਆਲ ਦੇ ਨਾਲ ਐਲਾਨ ਦੇਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ। ਪਰ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਦੇਖੋ, ਜੇ ਸੁਤੰਤਰਤਾ ਸੈਨਾਨੀ ਇਹ ਲੋਕ ਨੇ, ਕਿਉਂਕਿ ਤੁਸੀਂ ਉਹਨਾਂ ਲਈ ਸ਼ਬਦ ਵਰਤਦੇ ਪਏ ਹੋ ਅੰਦੋਲਨਕਾਰੀ, ਤਾਂ ਇੱਕ ਹੁੰਦੇ ਆ ਅੰਦੋਲਨਕਾਰੀ, ਇੱਕ ਹੁੰਦੇ ਕ੍ਰਾਂਤੀਕਾਰੀ। ਤੁਸੀਂ ਉਹਨਾਂ ਦੇ ਵਿਚਲਾ ਫਰਕ ਹੀ ਮਿਟਾ ਰਹੇ ਹੋ। ਕ੍ਰਾਂਤੀਕਾਰੀ ਨੂੰ ਕਿਹਾ ਜਾਂਦਾ ਹੈ ਸੁਤੰਤਰਤਾ ਸੈਨਾਨੀ, ਜਿਹੜੇ ਪਹਿਲਾਂ ਕ੍ਰਾਂਤੀਆਂ ਕਰਦੇ ਰਹੇ ਆ। ਹੁਣ ਅੰਦੋਲਨ
ਤੇ ਜੇ ਅੰਦੋਲਨਕਾਰੀ ਇਹਨਾਂ ਦੀ ਨਜ਼ਰ ਦੇ ਵਿੱਚ ਸੁਤੰਤਰਤਾ ਸੈਨਾਨੀ ਹੈ ਤਾਂ ਫਿਰ ਮੇਰੇ ਖਿਆਲ ਦੇ ਨਾਲ ਇਸ ਸਮੇਂ ਦਾ ਜੇ ਕੋਈ ਚੋਟੀ ਦਾ ਸੁਤੰਤਰਤਾ ਸੈਨਾਨੀ ਹੈ ਤੇ ਫਿਰ ਹਾਰਦਿਕ ਪਟੇਲ ਆ, ਕਿਉਂਕਿ ਹਾਰਦਿਕ ਪਟੇਲ ਇਹਨਾਂ ਦੇ ਖਿਲਾਫ ਬਹੁਤ ਵੱਡਾ ਅੰਦੋਲਨ ਗੁਜਰਾਤ ਦੇ ਵਿੱਚ ਵਿੱਢੀ ਬੈਠਾ। ਸੋ ਸਭ ਤੋਂ ਪਹਿਲਾਂ ਫਿਰ ਉਹਨੂੰ ਪੁੱਛਣਾ ਚਾਹੀਦਾ ਉਹ ਕਿੰਨੀ ਤਨਖਾਹ ਲਊਗਾ, ਕਿੰਨੇ ਭੱਤੇ ਲਊਗਾ, ਕਿਹੜੀਆਂ ਕਿਹੜੀਆਂ ਸਹੂਲਤਾਂ ਲਊਗਾ। ਕਿਉਂਕਿ ਮੇਰੀ ਨਜ਼ਰ ਦੇ ਵਿੱਚ ਜੇ ਇਹ ਇਸ ਤਰ੍ਹਾਂ ਦੀ ਪਰਿਭਾਸ਼ਾ ਤੈਅ ਕਰਨ ਚੱਲੇ ਸੁਤੰਤਰਤਾ ਸੈਨਾਨੀਆਂ ਦੀ ਤਾਂ ਫਿਰ ਹਾਰਦਿਕ ਪਟੇਲ, ਜਗਨੇਸ਼, ਇਹ ਸਾਰੇ ਵੀ ਆਉਂਦੇ ਆ, ਜਿੰਨੇ ਵੀ ਅੰਦੋਲਨਕਾਰੀ ਆਉਂਦੇ ਆ। ਤਾਂ ਫਿਰ ਜੇ ਅੰਦੋਲਨ ਦੀ ਪਰਿਭਾਸ਼ਾ ਗਿਣ ਲੱਗੀਏ ਤਾਂ ਜਿਨ੍ਹਾਂ ਨੇ ਪੰਜਾਬੀ ਸੂਬੇ ਲਈ ਅੰਦੋਲਨ ਕੀਤਾ ਫਿਰ ਉਹ ਵੀ ਆਉਂਦੇ ਆ। ਇੱਥੇ ਹਜ਼ਾਰਾਂ ਅੰਦੋਲਨ ਹੋਏ ਆ ਤਾਂ ਮੇਰੇ ਖਿਆਲ ਦੇ ਨਾਲ ਅੱਧਾ ਦੇਸ਼ ਹੈ ਜਿਹੜਾ ਉਹ ਸੁਤੰਤਰਤਾ ਸੈਨਾਨੀਆਂ ਦਾ ਹੋਏਗਾ। ਸੋ ਸਾਰਿਆਂ ਨੂੰ ਫਿਰ ਪੈਨਸ਼ਨਾਂ ਪੁੰਸ਼ਨਾਂ ਲਾ ਦੇਣੀਆਂ ਚਾਹੀਦੀਆਂ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਕ੍ਰਾਂਤੀਕਾਰੀਆਂ ਦੀ ਪਰਿਭਾਸ਼ਾ ਔਰ ਸੁਤੰਤਰਤਾ ਦੀ ਪਰਿਭਾਸ਼ਾ ਸਭ ਕੁਛ ਦਾ ਇਹ ਤਹਿਸ ਨਹਿਸ ਕਰਦੇ ਪਏ ਆ, ਸਭ ਕੁਛ ਨੂੰ ਮਲਕਾ ਮੇਟ ਕਰਨ ਦਾ ਯਤਨ ਕਰਦੇ ਪਏ ਆ। ਪਰ ਇਹ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਰਵਾਇਤ ਆ ਕਿ ਤੁਸੀਂ ਕ੍ਰਾਂਤੀਕਾਰੀ ਔਰ ਅੰਦੋਲਨਕਾਰੀ ਦੋਹਾਂ ਵਿੱਚ ਲੈਣ ਦੀ ਖਾਹਿਸ਼ ਹੀ ਮਿਟਾ ਦਿਓ। ਜੀ ਬਿਲਕੁਲ ਜੀ, ਸਭ ਕੁਛ ਰਲ ਕੱਢ ਕਰੀ ਜਾਂਦੇ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਗੁਰਮੀਤ ਰਾਮ ਰਹੀਮ ਦੇ ਕਹਿੰਦੇ ਕੁੜਮ ਨੂੰ ਆਖਰ ਹੋਣਾ ਪਿਆ ਪੁਲਿਸ ਕੋਲ ਹਾਜ਼ਰ। ਦੇਖੋ ਜਾਣਾ ਹੀ ਪੈਣਾ ਸੀਗਾ, ਜਿਵੇਂ ਡੇਰੇ 'ਚ ਹਾਜ਼ਰੀਆਂ ਭਰੀਆਂ ਹੁਣ ਥਾਣਿਆਂ 'ਚ ਹਾਜ਼ਰੀਆਂ ਭਰਨੀਆਂ ਹੀ ਪੈਣੀਆਂ ਜੀ। ਉਹ ਬਹੁਤ ਲੰਮਾ ਸਮਾਂ ਪਹਿਲਾਂ ਇੱਕ ਕਵਿਸ਼ਰੀ ਚੱਲਦੀ ਹੁੰਦੀ ਸੀ ਸਾਡੇ ਇੱਥੇ, ਸਤ ਸੰਗਤ ਪਾਰ ਕਰੇ ਖੋਟੀ ਸੰਗਤ ਡੋਬਦੀ ਬੇੜੇ। ਉਹ ਗੱਲ ਆ ਕਿ ਜੇ ਤੁਸੀਂ ਮਾੜੇ ਦਾ ਸੰਗ ਕਰੋਗੇ ਫਿਰ ਕਿਤੇ ਨਾ ਕਿਤੇ ਭਰਨੀਆਂ ਤੇ ਪੈਂਦੀਆਂ ਹੀ ਆ ਨਾ ਤੁਹਾਨੂੰ ਜੀ। ਆ ਜਿਹੜਾ ਛਤਰਪਤੀ ਕਤਲ ਦਾ ਬਹੁਤ ਚਰਚਾ ਚੱਲਦਾ, ਉਹਨਾਂ ਦੇ ਪਰਿਵਾਰ ਨੂੰ ਜਦੋਂ ਤੁਸੀਂ ਪੁੱਛੋਗੇ ਕਿਤੇ ਤੇ ਉਹਨਾਂ ਦਾ ਪਰਿਵਾਰ ਸਿੱਧੇ ਤੌਰ ਤੇ ਕਹਿੰਦਾ ਕਿ ਜਿਸ ਸਮੇਂ ਕਤਲ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਕੁਝ ਕਾਂਗਰਸੀਆਂ ਨੇ ਸਾਡੇ ਤੇ ਕੰਪਰੋਮਾਈਜ਼ ਦਾ ਬਹੁਤ ਵੱਡਾ ਦਬਾਅ ਬਣਾਇਆ ਸੀ। ਉਹ ਦਬਾਅ ਕਦੋਂ ਬਣਿਆ ਸੀ, ਕਿਵੇਂ ਬਣਿਆ ਸੀ? ਹੁਣ ਜੇ ਤੁਸੀਂ ਜੋੜੋਗੇ ਸਾਰੀਆਂ ਕੜੀਆਂ ਤੁਸੀਂ ਆਪ ਹੀ ਜੋੜ ਲੈਣੀਆਂ ਕਿ ਇਹੀ ਕੁੜਮ ਕਾਂਗਰਸ ਦਾ ਆਗੂ, ਇੱਧਰੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਉਸ ਸਮੇਂ ਦੀ ਸਰਕਾਰ, ਇਹ ਕੜੀਆਂ ਆਪਣੇ ਆਪ ਜੁੜਦੀਆਂ ਤੁਰੀਆਂ ਜਾਂਦੀਆਂ। ਔਰ ਉਧਰ ਛਤਰਪਤੀ ਦਾ ਪਰਿਵਾਰ ਇਹ ਗੱਲ ਕਹਿੰਦਾ ਕਿ ਸਾਨੂੰ ਬਹੁਤ ਜ਼ਿਆਦਾ ਜ਼ੋਰ ਲਾਇਆ ਗਿਆ ਔਰ ਇਹਨਾਂ ਨੇ ਇੱਕ ਵਕੀਲ ਦੇ ਮਾਰਫਤ ਸਾਡੇ ਅਪਰੋਚ ਕੀਤੀ ਸੀਗੀ ਕਿ ਆਓ ਤਹਿਕੀਕ ਚੱਕੋ ਤੇ ਮਾਮਲਾ ਰਫਾ ਦਫਾ ਕਰੋ। ਤਾਂ ਇਹ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਪਿੱਛੇ ਕੌਣ ਕੰਮ ਕਰ ਰਿਹਾ ਸੀ, ਕੌਣ ਕੰਮ ਕਰਵਾ ਰਿਹਾ ਸੀਗਾ। ਬਾਅਦ ਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਤੇਜ਼ੀ ਨਾਲ ਬਦਲੀਆਂ, ਤੁਹਾਨੂੰ ਪਤਾ ਹੀ ਆ ਕਿ ਡੇਰੇਦਾਰ ਦੀ ਚੜ੍ਹਤ ਖਤਮ ਹੋ ਗਈ, ਚੜ੍ਹਤ ਕੀ ਉਹਦੀ ਬੜਕ ਰੜਕ ਮੜਕ ਸਭ ਕੁਛ ਹੀ ਖਤਮ ਹੋ ਗਈ, ਉਹ ਰੇਲ 'ਚ ਚਲੇ ਗਿਆ। ਹੁਣ ਜਿਹੜਾ ਉਹਦਾ ਕੁੜਮ ਆ ਉਹ ਇਸ ਘੁੰਮਣ ਘੇਰੀ ਦੇ ਵਿੱਚ ਇਸ ਕਰਕੇ ਫਸ ਗਿਆ ਕਿਉਂਕਿ ਉਹਦੇ 'ਚ ਦੋਸ਼ ਇਹ ਲੱਗਦਾ ਕਿ ਇੱਕ ਤੇ ਉਹਦੇ ਆਪਣੇ ਗਨਮੈਨ ਜਿਹੜੇ ਉਹਨੂੰ ਮਿਲੇ ਸੀਗੇ, ਉਹ ਆਪਣੇ ਗਨਮੈਨ ਆ ਉਹ ਬਾਬੇ ਨੂੰ ਦਿੱਤੇ ਹੋਏ ਸੀਗੇ। ਕੁੜਮਾਚਾਰੀ ਜੋ ਸੀਗੀ, ਇੰਨੀ ਕੋਈ ਕੁੜਮਾਚਾਰੀ ਤੇ ਅਗਲਾ ਪਾਲ ਹੀ ਲੈਂਦਾ ਕਿ ਮੈਨੂੰ ਗਨਮੈਨ ਮਿਲਿਆ, ਕੋਈ ਗੱਲ ਨਹੀਂ ਮੈਂ ਤੇ ਉਦਾਂ ਵੀ ਸਾਰ ਲਊ, ਤੂੰ ਗਨਮੈਨ ਰੱਖ ਲਾ। ਔਰ ਡੇਰੇ ਦੇ ਵਿੱਚੋਂ ਜਿਪਸੀ ਦਾ ਮਿਲਣਾ, ਪੁਲਿਸ ਵਾਲਿਆਂ ਦਾ ਫੜੇ ਜਾਣਾ, ਇਹ ਸਾਰੀਆਂ ਕੜੀਆਂ ਆਪਣੇ ਆਪ ਜੁੜਦੀਆਂ ਤੁਰੀਆਂ ਜਾਂਦੀਆਂ ਕਿ ਜਿਹੜੀ ਉਹ ਜਿਪਸੀ ਫੜੀ ਗਈ ਸੀਗੀ, ਫਿਰ ਉਸ ਤੋਂ ਬਾਅਦ ਕੁਛ ਪੰਜਾਬ ਪੁਲਿਸ ਦੇ ਜਵਾਨ ਫੜੇ ਗਏ ਸਨ। ਉਹ ਲੱਗਦਾ ਇਹ ਹੈ ਕਿ ਇਸ ਕੁੜਮਾਚਾਰੀ ਦਾ ਹੀ ਨਤੀਜਾ ਸੀਗਾ ਜੀ। ਫਿਰ ਦੂਜਾ ਦੋਸ਼ ਇਹ ਲੱਗਦਾ ਆ ਕਿ 25 ਅਗਸਤ ਨੂੰ ਜੋ ਕੁਛ ਪੰਚਕੂਲਾ ਦੇ ਵਿੱਚ ਵਾਪਰਿਆ ਉਹਦੇ 'ਚ ਇਸ ਕਾਂਗਰਸੀ ਆਗੂ ਦਾ ਵੀ ਕੋਈ ਮਾੜਾ ਮੋਟਾ ਸਹਿਯੋਗ ਸੀ। ਹੁਣ ਇਹ ਸਾਰੀਆਂ ਚੀਜ਼ਾਂ ਸਾਫ਼ ਕਰਨ ਲਈ ਇਹਨਾਂ ਨੂੰ ਸੱਦਿਆ ਗਿਆ ਸੀ। ਉੱਥੇ 2 ਦਫਾ ਜੱਸੀ ਸਾਹਿਬ ਗਏ ਨੇ, ਤੀਜੀ ਦਫਾ ਉਹਨਾਂ ਨੇ ਕਿਹਾ ਕਿ ਜੇ ਨਹੀਂ ਆਏਗਾ ਤਾਂ ਫਿਰ ਅਸੀਂ ਇੱਜ਼ਤ ਮਾਨ ਦੇ ਨਾਲ ਲੈ ਜਾਵਾਂਗੇ। ਫਿਰ ਇਹ ਗਿਆ 8-7 ਘੰਟੇ ਇਹਦੇ ਤੋਂ ਲਗਾਤਾਰ SIT ਵਾਲਿਆਂ ਨੇ ਪੁੱਛਗਿੱਛ ਕੀਤੀ ਆ। ਹੁਣ ਪੁੱਛਗਿੱਛ ਕੀ ਹੋਈ ਆ ਇਹ ਆਪਣੇ ਬੋਲਾਂ ਤੇ ਕਹਿਮ ਆ। ਪੱਤਰਕਾਰਾਂ ਨੇ ਜਦੋਂ ਪੁੱਛਿਆ ਬਾਹਰ ਆਉਂਦੇ ਨੂੰ, ਇਹਨੇ ਸਿਰਫ ਇੰਨੀ ਗੱਲ ਕਹੀ ਕਿ ਮੈਂ 25 ਅਗਸਤ ਨੂੰ ਇੱਥੇ ਪੰਚਕੂਲੇ ਨਹੀਂ ਆਇਆ ਸੀ। ਉਹ ਤੋਂ ਪਹਿਲਾਂ ਜਦੋਂ ਇੱਕ ਟੈਲੀਵਿਜ਼ਨ ਚੈਨਲ ਗੁਰੂਸਰ ਮੌਡੀਆਂ ਪਹੁੰਚ ਗਿਆ ਸੀ, ਗੁਰੂਸਰ ਮੌਡੀਆਂ ਪਹੁੰਚਣ ਤੇ ਇਹਦਾ ਜਿਹੜਾ ਕਾਫਲਾ ਸੀ ਉੱਥੋਂ ਜਿਵੇਂ ਭੱਜਿਆ ਤੇ ਉਸ ਰਿਪੋਰਟਰ ਨੇ ਗਰਾਊਂਡ ਜ਼ੀਰੋ ਤੋਂ ਇਹ ਦਿਖਾਇਆ ਸੀਗਾ ਕਿ ਆਹ ਦੇਖੋ ਜੀ ਕਾਫਲਾ ਭੱਜਿਆ ਜਾਂਦਾ ਕੈਮਰਾ ਦੇਖ ਕੇ। ਪੰਜਾਬ ਪੁਲਿਸ ਦੇ ਜਵਾਨ ਵਿਚਾਰੇ ਕੋਈ ਵਾਹਣ ਵਿੱਚ ਦੀ, ਕੋਈ ਖਾਲ ਵਿੱਚ ਦੀ ਲਮਕ ਕੇ ਜਿਪਸੀਆਂ ਤੋਂ ਨਿਕਲੇ ਸੀਗੇ ਜੀ। ਤਾਂ ਉਸ ਰਿਪੋਰਟਰ ਨੇ ਗਰਾਊਂਡ ਜ਼ੀਰੋ ਤੋਂ ਇਹ ਦਾਅਵਾ ਕੀਤਾ ਸੀਗਾ ਕਿ ਹਰਮਿੰਦਰ ਜੱਸੀ ਦੀ ਗੱਡੀ ਦੇ ਵਿੱਚ ਹਨੀਪ੍ਰੀਤ ਬੈਠੀ ਆ ਔਰ ਮੈਂ ਖੁਦ ਦੇਖੀ ਆ ਔਰ ਇਹ ਤੋਂ ਭੱਜ ਵਗੇ ਆ। ਉਹ ਤੋਂ ਕੁਛ ਦਿਨਾਂ ਬਾਅਦ ਇੱਕ ਇੰਟਰਵਿਊ ਹੁੰਦਾ, ਉਸ ਤੋਂ ਬਾਅਦ ਹਨੀਪ੍ਰੀਤ
ਕਥਿਤ ਰੂਪ 'ਚ ਫੜੀ ਜਾਂਦੀ ਜਾਂ ਕਹਿ ਲਓ ਸਰੈਂਡਰ ਕਰਦੀ ਹੈ। ਔਰ ਫਿਰ ਇਹ ਖੁਲਾਸਾ ਹੁੰਦਾ ਕਿ ਉਹ ਬਠਿੰਡੇ ਰਹੀ ਹੈ ਔਰ ਬਠਿੰਡੇ ਦੇ ਨਾਲ ਹੀ ਜੱਸੀ ਸਾਹਿਬ ਦਾ ਪਿੰਡ ਆ। ਹੁਣ ਇਹ ਜੱਸੀ ਸਾਰੀਆਂ ਚੀਜ਼ਾਂ ਨੂੰ ਨਕਾਰਦਾ ਰਿਹਾ ਹੁਣ ਤੱਕ। ਉਹ ਕਹਿੰਦਾ ਰਿਹਾ ਕਿ ਉਹ ਜਿਹੜੀ ਰਿਪੋਰਟਿੰਗ ਹੋਈ ਆ ਜਾਂ ਜਿਹੜੀ ਕਾਫਲੇ ਵਾਲੀ ਗੱਲ ਹੈ ਜਾਂ ਹਨੀਪ੍ਰੀਤ ਨਾਲ ਹੋਣ ਵਾਲੀ ਗੱਲ ਹੈ ਉਹ ਬਿਲਕੁਲ ਝੂਠੀ ਹੈ। ਉਸ ਤੋਂ ਬਾਅਦ ਜੱਸੀ ਨੇ ਕਿਹਾ ਕਿ ਜੋ ਇਹਨੇ ਰਿਹਾਇਸ਼ ਇੱਥੇ ਬਣਾਈ ਸੀਗੀ ਮੇਰਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ। ਇਹਨੇ ਤੇ ਇੱਥੋਂ ਤੱਕ ਕਿਹਾ ਕਿ ਠੀਕ ਹੈ ਰਿਸ਼ਤੇਦਾਰੀ ਆਪਣੀ ਥਾਂ ਤੇ ਆ, ਬਾਕੀ ਮੇਰਾ ਬਾਬੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਹੁਣ ਸਾਰੀਆਂ ਚੀਜ਼ਾਂ ਜੱਸੀ ਸਾਹਿਬ ਨਕਾਰਦਾ ਰਿਹਾ। ਹੁਣ ਇਹ ਵੀ ਗੱਲ ਨਕਾਰ ਦਿੱਤੀ ਕਿ 25 ਅਗਸਤ ਨੂੰ ਪੰਚਕੂਲੇ 'ਚ ਹੈ ਨਹੀਂ ਸੀ। ਪਰ ਜੇ ਕੱਲ ਨੂੰ ਉਹਦੀ ਉੱਥੇ ਸ਼ਮੂਲੀਅਤ ਪਾਈ ਜਾਂਦੀ ਹੈ ਜਾਂ ਕੱਲ ਨੂੰ ਉਹਦੀ ਲੋਕੇਸ਼ਨ ਨਿਕਲ ਆਉਂਦੀ ਹੈ ਜਾਂ ਜਿਹੜੇ ਉਹਨੇ ਜਵਾਬ ਦਿੱਤੇ ਆ ਉਹਨਾਂ ਜਵਾਬਾਂ ਦੇ ਵਿੱਚ ਕੋਈ ਗੁੰਝਲ ਪਾਈ ਜਾਂਦੀ ਹੈ ਤਾਂ ਫਿਰ ਮੇਰੇ ਖਿਆਲ ਦੇ ਨਾਲ ਜਿੰਨੀਆਂ ਵੀ ਅੱਜ ਤੱਕ ਗੱਲਾਂ ਰਮਿੰਦਰ ਜੱਸੀ ਨੇ ਨਕਾਰੀਆਂ ਉਹ ਸਾਰੀਆਂ ਗੱਲਾਂ ਦੁਬਾਰਾ ਫਿਰ ਉੱਠ ਪੈਂਦੀਆਂ। ਸੋ ਹੁਣ ਦੇਖਣਾ ਇਹ ਹੋਏਗਾ ਕਿ ਸਵਾਲ ਜਵਾਬ ਕੀ ਹੋਇਆ ਔਰ SIT ਕੀ ਉਹਨਾਂ ਜਵਾਬਾਂ ਤੇ ਸੰਤੁਸ਼ਟ ਹੁੰਦੀ ਹੈ ਜਾਂ ਨਹੀਂ ਹੁੰਦੀ। ਪਰ ਜਦੋਂ ਇਹ ਨਿਕਲਿਆ ਇਹ ਏਦਾਂ ਨਿਕਲਿਆ ਸਮਝ ਲਓ ਕਿ ਜਿੱਦਾਂ ਕੋਈ 15-20 ਸਾਲ ਦੀ ਕੈਦ ਕੱਟ ਕੇ ਕੈਦੀ ਨਿਕਲਦਾ ਨਾ ਜੇਲ੍ਹ ਦੇ ਵਿੱਚੋਂ, ਇਹ ਏਦਾਂ ਉੱਥੋਂ ਵਾਹੀ ਹੋ ਗਿਆ। ਪੱਤਰਕਾਰਾਂ ਦੇ ਅੱਗੇ ਅੱਗੇ ਲੱਗ ਕੇ ਭੱਜਾ ਗਿਆ। ਕੋਈ ਕਿਸੇ ਕਿਸਮ ਦਾ ਇਹਨੇ ਸਵਾਲ ਦਾ ਜਵਾਬ ਨਹੀਂ ਦਿੱਤਾ। ਸਿਰਫ ਇਹਨਾਂ ਕਿਹਾ ਕਿ ਮੈਂ ਇੱਥੇ ਹੈ ਨਹੀਂ ਸੀਗਾ ਤੇ ਦੂਜਾ ਕਿਹਾ ਕਿ ਮੈਨੂੰ ਵੀ ਕਾਨੂੰਨ ਤੇ ਪੂਰਾ ਭਰੋਸਾ। ਜਿਵੇਂ ਉਹ ਕਹਿੰਦਾ ਹੁੰਦਾ ਸੀਗਾ ਨਾ ਸਰਸੇ ਵਾਲਾ ਡੇਰੇਦਾਰ ਕਿ ਕਾਨੂੰਨ ਦੀ ਮੈਂ ਪੂਰੀ ਇੱਜ਼ਤ ਕਰਦਾ। ਸੋ ਕਾਨੂੰਨ ਦੀ ਕਿੱਦਾਂ ਦੀ ਇੱਜ਼ਤ ਕੀਤੀ ਸੀ ਉਹਨੇ 25 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਕਾਨੂੰਨ ਨਹੀਂ ਦੇਖ ਲਿਆ ਸੀ। ਹੁਣ ਇਹ ਵੀ ਕਹਿੰਦਾ ਮੈਂ ਕਾਨੂੰਨ ਦੀ ਇੱਜ਼ਤ ਕਰਦਾ ਪਰ ਅੱਗੋਂ ਹੁਣ ਕਾਨੂੰਨ ਇਹਦੀ ਕਿੰਨੀ ਕੁ ਇੱਜ਼ਤ ਕਰਦਾ ਉਹ ਸਮਾਂ ਦੱਸੂਗਾ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਸ਼ਮੀਰੀ ਪੰਡਿਤ ਹੁਣ ਆਪਣੇ ਆਪ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੰਥੀ ਦੱਸਣਗੇ? ਦੇਖੋ ਇਹ ਜਿਹੜੇ ਕਸ਼ਮੀਰੀ ਪੰਡਿਤ ਆ ਨਾ ਇਹਨਾਂ ਦੀ ਵੀ ਇੱਕ ਤਰਾਸਦੀ ਆ। ਕਸ਼ਮੀਰ ਸਮੱਸਿਆ ਦਾ ਜਦੋਂ ਵੀ ਕਿਤੇ ਚਰਚਾ ਚੱਲਦਾ ਕਸ਼ਮੀਰੀ ਪੰਡਿਤ ਜਿਹੜੇ ਆ ਉਹ ਇਸ ਕਰਕੇ ਹਾਸ਼ੀਏ ਤੇ ਚਲੇ ਜਾਂਦੇ ਆ ਕਿਉਂਕਿ ਇਹ ਹਿੰਦੂ ਧਰਮ ਨਾਲ ਤਾਲੁਕ ਰੱਖਦੇ ਆ। ਉੱਥੇ ਸਮੱਸਿਆ ਦੇਖੀ ਜਾਂਦੀ ਹੈ ਕਿ ਮੁਸਲਮਾਨਾਂ ਨਾਲ ਜੁੜੀ ਸਮੱਸਿਆ, ਪਰ ਇਹ ਲੋਕ ਉੱਥੇ ਸਦੀਆਂ ਤੋਂ ਰਹਿੰਦੇ ਆਏ। ਜਦੋਂ 1990-91 ਚ ਇਹਨਾਂ ਦੇ ਖਿਲਾਫ ਫਤਵੇ ਜਾਰੀ ਹੋ ਗਏ ਕਿ ਇਹਨਾਂ ਨੂੰ ਵੱਢ ਦਿਓ, ਕੱਟ ਦਿਓ, ਇਹਨਾਂ ਨੂੰ ਮਾਰ ਦਿਓ, ਉਡਾ ਦਿਓ, ਜਦੋਂ ਇਹਨਾਂ ਨੇ ਉੱਥੋਂ ਹਿਜਰਤ ਕੀਤੀ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੇ ਪਰਿਵਾਰ ਸਦੀਆਂ ਤੋਂ ਉੱਥੇ ਰਹਿੰਦੇ ਆਏ, ਜਿਹੜੇ ਪਰਿਵਾਰ ਉੱਥੋਂ ਦੇ ਸੱਭਿਆਚਾਰ ਦੇ ਵਿੱਚ ਰਮੇ ਹੋਏ ਸੀ, ਉੱਥੋਂ ਦੀ ਮਿੱਟੀ ਦੇ ਵਿੱਚ ਸਮਾਏ ਹੋਏ ਸੀਗੇ, ਉਹਨਾਂ ਨੂੰ ਭਰੇ ਭਰਾਏ ਘਰ ਛੱਡਣੇ ਕਿੰਨੇ ਔਖੇ ਹੋਣਗੇ। ਸਾਡੇ ਪਿਓ ਦਾਦੇ ਜਾਂ ਸਾਡੇ ਵੱਡੇ ਵਡੇਰੇ ਜਿਹੜੇ ਪਾਕਿਸਤਾਨ ਚ ਉੱਜੜ ਕੇ ਆਏ ਆ, ਜਦੋਂ ਅਸੀਂ ਉਹਨਾਂ ਦੀਆਂ ਕਹਾਣੀਆਂ ਸੁਣਦੇ ਆ ਉਹ ਅੱਜ ਵੀ ਜਦੋਂ ਇਹਨਾਂ ਗੱਲਾਂ ਨੂੰ ਦੱਸਦੇ ਆ ਤੇ ਅੱਖਾਂ ਸਿੱਲੀਆਂ ਕਰ ਬੈਂਦੇ ਆ। ਇਹੀ ਕਹਾਣੀ ਇਹਨਾਂ ਦੀ ਆ ਕਿ ਵਸਦੇ ਰਸਦੇ ਘਰ ਇਹਨਾਂ ਦੇ ਉਜਾੜੇ ਗਏ। ਔਰ ਉੱਤੋਂ ਸਭ ਤੋਂ ਦੁਖਾਂਤ ਵਾਲੀ ਗੱਲ ਇਹ ਆ ਕਿ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਹਿੰਦੂਤਵ ਦੀ ਰਾਜਨੀਤੀ ਕਰਦੇ, ਅਸੀਂ ਹਿੰਦੂਆਂ ਦੇ ਲੰਬੜਦਾਰ ਆ, ਉਹਨਾਂ ਚੋਂ ਕਿਸੇ ਨੇ ਵੀ ਇਹਨਾਂ ਨੂੰ ਨਹੀਂ ਸੰਭਾਲਿਆ। ਆਪ ਮੋਦੀ ਸਰਕਾਰ ਵੀ ਦੇਖ ਲਓ। ਇਹ ਪੰਡਿਤ ਹੁਣ ਵਿਲਕ ਵਿਲਕ ਕੇ ਇੱਥੋਂ ਤੱਕ ਕਹਿਣ ਲੱਗ ਪਏ, ਉਹ ਕਹਿੰਦੇ ਕਿ ਸਾਨੂੰ ਸ਼ਰਨ ਆਇਆ ਨੂੰ ਗੁਰੂ ਨੇ ਗੱਲ ਲਾਇਆ ਸੀ, ਸਾਨੂੰ ਬਚਾਇਆ ਸੀ, ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਦੱਸਿਆ ਨਹੀਂ, ਹੁਣ ਅਸੀਂ ਵਾਪਸ ਉਸੇ ਗੁਰੂ ਦੇ ਚਰਨਾਂ 'ਚ ਜਾਵਾਂਗੇ, ਅਰਦਾਸ ਵੀ ਉਹਦੇ ਲਈ ਕਰਾਂਗੇ, ਉਸ ਤੋਂ ਬਾਅਦ ਅਸੀਂ ਕਸ਼ਮੀਰ ਨੂੰ ਚਾਲੇ ਪਾ ਦੇਵਾਂਗੇ। ਇਹਨਾਂ ਦੇ ਡੈਲੀਗੇਟ ਨੇ ਅੱਜ ਮਨਜੀਤ ਸਿੰਘ ਜੀਕੇ ਦੇ ਨਾਲ ਮੁਲਾਕਾਤ ਕੀਤੀ ਹੈ। ਕਾਫੀ ਇਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਬਣੀਆਂ ਹੋਈਆਂ ਜੋ ਕੰਮ ਕਰਦੀਆਂ ਪਈਆਂ ਇਸ ਮੁੱਦੇ ਨੂੰ ਲੈ ਕੇ, ਉਹ ਸਾਰੀਆਂ ਸੰਸਥਾਵਾਂ ਉੱਥੇ ਇਕੱਤਰ ਹੋਈਆਂ ਸੀਗੀਆਂ। ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਉਸ ਤੋਂ ਬਾਅਦ ਘਾਟੀ ਨੂੰ ਅਸੀਂ ਰਵਾਨਗੀ ਪਾਵਾਂਗੇ। ਉਹ ਕਹਿੰਦੇ ਆ ਕਿ ਸਰਕਾਰਾਂ ਨੇ ਤਾਂ ਕੀਤਾ ਹੀ ਕੱਖ ਨਹੀਂ, ਜਿਹਨੇ ਵੀ ਕੀਤਾ ਉਹਨੇ ਬਸ ਸਿਰਫ ਇਹੋ ਹੀ ਕੀਤਾ ਕਿ ਵੋਟ ਦੀ ਰਾਜਨੀਤੀ ਕੀਤੀ ਹੈ। ਸਾਡਾ ਦੁੱਖ, ਸਾਡੀ ਤਕਲੀਫ ਕਿਸੇ ਨੇ ਨਾ ਸਮਝੀ ਹੈ, ਨਾ ਉਹਦਾ ਨਿਵਾਰਨ ਕੀਤਾ। ਬਹਰਹਾਲ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਸਾਨੂੰ ਹੁਣ ਇਹ ਗੁਰੂ ਤੇਗ ਬਹਾਦਰ ਪੰਥੀ ਕਿਹਾ ਜਾਵੇ। ਇਹਦਾ ਮਤਲਬ ਆ ਕਿ ਉਹ ਆਪਣੇ ਨਾਮ ਦੇ ਨਾਲ ਇਹਨਾਂ ਵੱਲੋਂ ਜਿਹੜਾ ਵਾਰ-ਵਾਰ ਦੁਹਰਾਇਆ ਜਾਂਦਾ ਸ਼ਬਦ ਕਸ਼ਮੀਰੀ ਪੰਡਿਤ, ਕਸ਼ਮੀਰੀ ਪੰਡਿਤ, ਉਹ ਸ਼ਬਦ ਵੀ ਕੱਟਣਾ ਚਾਹੁੰਦੇ ਆ। ਯਾਨੀ ਇੰਨੇ ਬਿਆਸੇ, ਇੰਨੇ ਨਿਰਾਸ਼ੇ ਹੋਏ ਲੋਕ ਆ। ਸੋ ਇਸ ਦੌਰ ਦੇ ਵਿੱਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਇਸ ਦੇਸ਼ ਨੂੰ ਚਲਾ ਰਹੀ ਹੈ, ਕਸ਼ਮੀਰੀ ਪੰਡਿਤਾਂ ਦਾ ਇਹ ਰੋਣਾ ਕਿ ਜੀ ਸਾਨੂੰ ਤੇ ਕੋਈ ਸੰਭਾਲਦਾ ਹੀ ਨਹੀਂ ਪਿਆ, ਸਾਡੇ ਪੁਨਰ ਵਸੇਬੇ ਦੀ ਕੋਈ ਗੱਲ ਹੀ ਨਹੀਂ ਕਰਦਾ ਪਿਆ, ਇਹਨਾਂ ਲਈ ਬਹੁਤ ਸ਼ਰਮ ਵਾਲੀ ਗੱਲ ਹੈ। ਤਾਂ ਹੁਣ ਦੇਖਣਾ ਹੋਏਗਾ ਕਿ ਇਹ ਕਸ਼ਮੀਰੀ ਪੰਡਿਤ ਜਦੋਂ ਉੱਥੇ ਜਾਣਗੇ
ਆਵਾਮ ਜਿਹੜਾ ਕਿ ਆਮ ਲੋਕ ਹੁੰਦਾ, ਆਮ ਲੋਕ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਹੜੇ ਕਿ ਸਦੀਆਂ ਤੋਂ ਉਹਨਾਂ ਦੇ ਨਾਲ ਇਕੱਠੇ ਰਹੇ ਆ, ਕਿੱਦਾਂ ਉਹਨਾਂ ਦਾ ਸਵਾਗਤ ਕਰਦਾ। ਤਾਂ ਮੇਰੇ ਖਿਆਲ ਦੇ ਨਾਲ ਆਵਾਮ ਕੋਈ ਸਮੱਸਿਆ ਫੀਲ ਨਹੀਂ ਕਰੇਗਾ, ਕੋਈ ਪ੍ਰੋਬਲਮ ਉਹਨਾਂ ਨੂੰ ਨਹੀਂ ਹੋਏਗੀ ਜੇ ਇਹ ਚਲੇ ਵੀ ਜਾਣਗੇ। ਪ੍ਰੋਬਲਮ ਹੋਏਗੀ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਦੇ ਵਿੱਚ ਪਾਟਕ ਪਾ ਕੇ ਆਪਣੀਆਂ ਰੋਟੀਆਂ ਸੇਕਦੇ ਆ। ਤਾਂ ਜੇ ਉਹਨਾਂ ਲੋਕਾਂ ਤੋਂ ਇਹਨਾਂ ਨੂੰ ਬਚਾ ਲਿਆ ਜਾਵੇ, ਇਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ, ਇਹਨਾਂ ਦੇ ਘਰਾਂ 'ਚ ਜਿਹੜੇ ਜਾਲੇ ਲੱਗੇ ਆ ਉਹਨਾਂ ਨੂੰ ਸਾਫ਼ ਕਰਵਾ ਕੇ ਇਹਨਾਂ ਘਰਾਂ ਦੇ ਵਿੱਚ ਫਿਰ ਰੌਣਕਾਂ ਪਰਤਾਈਆਂ ਜਾਣ, ਤਾਂ ਮੇਰੇ ਖਿਆਲ ਦੇ ਨਾਲ ਸਭ ਕੁਛ ਠੀਕ ਹੋ ਸਕਦਾ। ਔਰ ਜੇ ਕਸ਼ਮੀਰੀ ਪੰਡਤ ਦੱਸਦੇ ਆ, ਉੱਥੋਂ ਦੇ ਜਿਹੜੇ ਮੁਸਲਮਾਨ ਹੈ, ਜੇ ਉਹਨਾਂ ਨੂੰ ਗੱਲ ਲਾਉਂਦੇ ਆ, ਕਿਉਂਕਿ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਲੋਕ ਆ, ਤਾਂ ਮੇਰੇ ਖਿਆਲ ਦੇ ਨਾਲ ਗੰਗਾ ਜਮਨਾ ਤਹਿਜ਼ੀਬ ਦਾ ਵਹਿਣ ਤੇ ਹੋਰ ਤਿੱਖਾ ਹੋਏਗਾ ਹੀ, ਬਲਕਿ ਜੋ ਉੱਥੇ ਅੱਗ ਵੱਧਦੀ ਪਈ ਹੈ ਉਸ ਅੱਗ ਤੇ ਇਹ ਮੋਹ ਮੁਹੱਬਤ ਠੰਡੇ ਛੱਟੇ ਵੀ ਮਾਰ ਸਕਦੀ ਹੈ। ਪਰ ਉਹਦੇ ਲਈ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ, ਜੋ ਕੁਛ ਕੀਤਾ ਨਹੀਂ ਜਾ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜ਼ਮੀਨੀ ਵਿਵਾਦ ਤੇ ਪੁਲਿਸ ਦੀ ਨਹਿਲੀਅਤ ਤੇ ਇੱਕ ਫੌਜੀ ਜਵਾਨ ਦੀ ਖਿਡਾਰਨ ਭੈਣ ਦੀ ਜਾਨ। ਦੇਖੋ, ਇਹ ਜਿਹੜੀ ਘਟਨਾ ਨਾ ਉਹ ਬਟਾਲੇ ਦੇ ਕੋਲ ਦੀ ਆ, ਪਿੰਡ ਗੁਜਰਪੁਰਾ ਦੀ। ਉੱਥੋਂ ਦੀ ਜੂਡੋ ਕਰਾਟੇ ਖੇਡਣ ਵਾਲੀ ਇੱਕ ਖਿਡਾਰਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੋਈ ਆਪਣੀ ਜੀਵਨ ਲੀਲਾ ਖਤਮ ਕਰ ਲਈ ਆ। ਦੋਸ਼ ਇਹ ਲੱਗਦਾ ਪਿਆ ਵਾ ਕਿ ਇਹ ਜਿਹੜੀ 25 ਸਾਲ ਦੀ ਕੁੜੀ ਸੀ ਮਰੀ ਇਸ ਕਰਕੇ ਆ ਕਿਉਂਕਿ ਪਹਿਲਾਂ ਇਹਨਾਂ ਦੀ ਮਾਂ ਤੇ ਕੁਛ ਦਬੰਗ ਕਿਸਮ ਦੇ ਲੋਕਾਂ ਨੇ ਟਰੈਕਟਰ ਚੜਾ ਦਿੱਤਾ ਸੀਗਾ। ਉਸ ਮਾਮਲੇ ਦਾ ਵੀ ਕੁਛ ਇਹਨਾਂ ਦਾ ਵਰਤਿਆ ਨਹੀਂ ਗਿਆ। ਭਰਾ ਫੌਜ ਦੇ ਵਿੱਚ, 2-3 ਭੈਣਾਂ ਜਿਹੜੀਆਂ ਉਹ ਇੱਥੇ ਰਹਿੰਦੀਆਂ ਸਨ। ਉਸ ਤੋਂ ਬਾਅਦ ਫਿਰ ਹੋਇਆ ਕਿ ਇਹਨਾਂ ਦੇ ਉਹਨਾਂ ਹੀ ਵਿਰੋਧੀਆਂ ਨੇ ਜ਼ਮੀਨ ਨੂੰ ਵੀ ਹਥਿਆਉਣਾ ਸ਼ੁਰੂ ਕਰ ਦਿੱਤਾ। ਇਹ ਕਾਫੀ ਲੰਬੇ ਸਮੇਂ ਤੋਂ ਪੁਲਿਸ ਨੂੰ ਸ਼ਿਕਾਇਤਾਂ ਕਰਦੇ ਪਏ ਸੀਗੇ ਕਿ ਸਾਡੀ ਜ਼ਮੀਨ ਦੱਬਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਪੁਲਿਸ ਨੇ ਇਹਨਾਂ ਦੀ ਬਾਂਹ ਨਹੀਂ ਫੜੀ। ਅਖੀਰ 4 ਚੁਫੇਰੇ ਨਿਰਾਸ਼ ਹੋ ਕੇ ਦੱਸਦੀ ਹੈ ਕਿ ਇਸ ਕੁੜੀ ਨੇ ਜ਼ਹਿਰ ਖਾ ਲਿਆ। ਹੁਣ ਪਤਾ ਨਹੀਂ ਅਸਲ ਕਹਾਣੀ ਕੀ ਹੈ ਕਿਉਂਕਿ ਇਹ ਮੀਡੀਆ ਰਿਪੋਰਟਾਂ ਨੇ, ਪਰ ਇਸ ਤਰ੍ਹਾਂ ਦੀ ਕਹਾਣੀ ਸਾਨੂੰ ਪਹਿਲੀ ਵਾਰੀ ਸੁਣਨ ਜਾਂ ਪਹਿਲੀ ਵਾਰੀ ਪੜ੍ਹਨ ਨੂੰ ਵੇਖਣ ਨੂੰ ਨਹੀਂ ਮਿਲੀ। ਆਹੀ ਸਰਕਾਰ ਜਦੋਂ ਨਵੀਂ ਬਣੀ ਆ, ਹਾਲੇ ਹਨੀਮੂਨ ਪੀਰੀਅਡ ਦੇ ਵਿੱਚ ਹੀ ਚੱਲਦੀ ਪਈ ਸੀ, ਤਾਂ ਇੱਕ ਫੌਜੀ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਦਾ ਰਿਹਾ ਔਰ ਵਰਦੀ ਪਾ ਕੇ ਪ੍ਰੈਸ ਕਾਨਫਰੰਸਾਂ ਕਰਦਾ ਰਿਹਾ। ਉਹ ਦੋਸ਼ ਕੀ ਲਾਉਂਦਾ ਸੀ? ਉਹ ਦੋਸ਼ ਇਹ ਲਾਉਂਦਾ ਸੀਗਾ ਕਿ ਮਾਝੇ ਇਲਾਕੇ ਦਾ ਇੱਕ MLA ਉਹਦੀ ਪੈਲੀ ਨੱਪੀ ਬੈਠਾ। ਹੁਣ ਫੌਜੀ ਦੀ ਸਰਕਾਰ ਹੋਵੇ, ਉਹ ਮਾਣ ਨਾਲ ਕਹਿੰਦੇ ਆ, ਬੜੇ ਮਾਣ ਨਾਲ, ਫਖਰ ਨਾਲ ਕਿ ਮੈਂ ਫੌਜੀ ਹਾਂ ਕੈਪਟਨ ਸਾਹਿਬ, ਤੇ ਬਿਲਕੁਲ ਫੌਜ ਨੂੰ ਪਿਆਰ ਵੀ ਬਹੁਤ ਕਰਦੇ ਆ। ਸੋ ਇੱਕ ਫੌਜੀ ਦੀ ਸਰਕਾਰ ਚੱਲਦੀ ਹੋਵੇ ਸੂਬੇ ਦੇ ਵਿੱਚ, ਦੂਸਰੇ ਪਾਸੇ ਇੱਕ ਫੌਜੀ ਆਪਣੀ ਵਰਦੀ ਪਾ ਕੇ ਪ੍ਰੈਸ ਕਾਨਫਰੰਸ ਕਰਕੇ ਉੱਚੀ ਦੁਆਤੜ ਮਾਰੇ ਕਿ ਮੇਰੀ ਜ਼ਮੀਨ ਤੇ ਫਲਾਣੇ MLA ਨੇ ਨੱਪੀ ਆ, ਛਡਾਓ। ਇਹਦੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਹੋਊਗੀ? ਹੁਣ ਇਸ ਤਰ੍ਹਾਂ ਦੀ ਇਹ ਘਟਨਾ ਵਾਪਰੀ, ਜੇ ਇਸ ਘਟਨਾ ਦੇ ਵਿੱਚ ਸੱਚਾਈ ਆ, ਜੇ ਵਾਕਈ ਪੁਲਿਸ ਨੇ ਇਹ ਰੋਲ ਅਦਾ ਕੀਤਾ, ਇਸ ਪਰਿਵਾਰ ਦੀ ਬਾਂਹ ਹੀ ਨਹੀਂ ਫੜੀ, ਇਸ ਪਰਿਵਾਰ ਦੀ ਗੱਲ ਹੀ ਨਹੀਂ ਸੁਣੀ, ਤਾਂ ਫਿਰ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਬਾਅਦ ਚੋਂ ਵੀ ਚਾਹੀਦੀ ਆ। ਪਹਿਲਾਂ ਜਿਹੜੇ ਅਫਸਰਾਂ ਨੇ ਕਹਾਣੀ ਇੱਥੋਂ ਤੱਕ ਪਹੁੰਚਾਈ ਆ, ਮੇਰੇ ਖਿਆਲ ਦੇ ਨਾਲ ਗੁੱਟ ਨੂੰ ਹੱਥ ਖੜੀ ਤੇ ਉਹਨਾਂ ਦੇ ਪਹਿਲਾਂ ਲੱਗਣੀ ਚਾਹੀਦੀ ਹੈ, ਕਿਉਂਕਿ ਜੇ ਉਹਨਾਂ ਨੇ ਆਪਣੇ ਫਰਜ਼ ਨਿਭਾਏ ਹੁੰਦੇ ਤੇ ਸ਼ਾਇਦ ਇਹ ਕੁੜੀ ਅੱਜ ਨੂੰ ਜਿਉਂਦੀ ਹੁੰਦੀ। ਸਭ ਤੋਂ ਵੱਡੀ ਗੱਲ ਇਹੋ ਹੀ ਆ ਕਿ ਦੇਖੋ, ਹੁਣ ਇਹਨਾਂ ਨੇ ਗ੍ਰਿਫਤਾਰੀਆਂ ਵੀ ਕਰ ਲੈਣੀਆਂ, ਸ਼ਾਇਦ ਕਰ ਵੀ ਲਈਆਂ 2-3। ਹੁਣ ਸਾਰਿਆਂ ਨੂੰ ਫੜ ਲੈਣਗੇ, ਜਿਹੜੇ ਉਹ ਵਿਕਟਮ ਪਰਿਵਾਰ ਵਾਲੇ ਜੋ ਲਿਖਾਈ ਜਾਣਗੇ ਉਹਨਾਂ ਸਾਰਿਆਂ ਨੂੰ ਚੱਕ ਕੇ ਅੰਦਰ ਸੁੱਟ ਦੇਣਾ, ਭਾਵੇਂ ਕੋਈ ਜਾਇਜ਼ ਹੋਵੇ ਚਾਹੇ ਕੋਈ ਨਜਾਇਜ਼ ਹੋਵੇ। ਪਰ ਜਿਹੜੇ ਅਫਸਰਾਂ ਨੇ ਅਣਗਹਿਲੀ ਕੀਤੀ ਹੈ, ਚਾਹੇ ਉਹ ਖਾ ਪੀ ਕੇ ਕੀਤੀ ਆ, ਚਾਹੇ ਉਦਾਂ ਹੀ ਕਰ ਦਿੱਤੀ ਆ, ਉਹਨਾਂ ਨੂੰ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸਜ਼ਾ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਬਚਾ ਲਿਆ ਜਾਊਗਾ ਇਸ ਕਾਰਵਾਈ 'ਚ ਕਿ ਲਓ ਜੀ ਅਸੀਂ ਦੋਸ਼ੀ ਸਾਰੇ ਫੜ ਲਿਆ। ਪਰ ਜਿਹੜੀ ਗੱਲ ਇੱਥੋਂ ਤੱਕ ਪਹੁੰਚੀ ਆ, ਇੱਕ ਕੁੜੀ ਜਿਹਦੀ ਭੈਣ ਦਾ 4 ਦਿਨਾਂ ਨੂੰ ਵਿਆਹ ਸੀਗਾ, ਉਹ ਕੁੜੀ ਮਰੀ ਆ, ਉਹਦੀ ਮੌਤ ਦੀ ਵਜ੍ਹਾ ਕੀ ਬਣੀ ਆ, ਉਸ ਵਜ੍ਹਾ ਨੂੰ ਬਣਾਉਣ ਵਾਲੇ ਜਿਹੜੇ ਦੋਸ਼ੀ ਅਫਸਰਾਂ ਨੇ ਉਹਨਾਂ ਨੂੰ ਸਜ਼ਾ ਦਿੱਤੇ ਬਗੈਰ ਦੂਜੇ ਦੋਸ਼ੀ ਫੜ ਲਏ ਜਾਣੇ, ਮੇਰੇ ਖਿਆਲ ਦੇ ਨਾਲ ਇਹ ਅਧੂਰਾ ਇਨਸਾਫ ਆ। ਪੂਰਾ ਇਨਸਾਫ ਇਹ ਹੋਣਾ ਚਾਹੀਦਾ ਕਿ ਜੇ ਪੁਲਿਸ ਦੀ ਨਾਅਹਲੀਅਤ ਹੈ, ਵਾਕਈ ਹੈ ਇਸ ਤਰ੍ਹਾਂ ਦੀ ਇਹਨਾਂ ਦੀ ਅਣਗਹਿਲੀ, ਤਾਂ ਫਿਰ ਜਿਹੜੇ ਜ਼ਿੰਮੇਵਾਰ ਅਫਸਰ ਆ ਸਭ ਤੋਂ ਪਹਿਲਾਂ ਉਹਨਾਂ ਦੀ ਧੌਣ ਨੱਪਣੀ ਚਾਹੀਦੀ ਆ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਦੇ ਸਕੂਲਾਂ ਨੇ UDICE ਦੇ ਉੱਤੇ ਕਹਿੰਦੇ ਫਰਜ਼ੀ ਆંકੜੇ ਚਾੜ੍ਹਤੇ। ਦੇਖੋ ਇੱਥੇ ਸਭ ਕੁਛ
ਫਰਜ਼ੀ ਚੱਲੀ ਜਾਂਦਾ। ਵੈਸੇ ਫਰਜ਼ੀ ਬਹੁਤ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਉਹ ਦਿਲਚਸਪ ਵੀ ਆ। ਇੱਥੇ ਫਰਜ਼ੀ ਸਾਧਾਂ ਦੀ ਸੂਚੀ ਵੀ ਤੇ ਜਾਰੀ ਹੋ ਗਈ ਸੀ ਤੇ ਉਹ ਇੱਕ ਸਾਧ ਨੇ ਉੱਠ ਕੇ ਇਹ ਕਹਿ ਦਿੱਤਾ ਸੀਗਾ, ਉਹ ਕਹਿੰਦਾ ਕਿ ਇਹ ਕਾਹਦੀ ਫਰਜ਼ੀ ਸਾਧਾਂ ਦੀ ਸੂਚੀ ਆ, ਜਿਨ੍ਹਾਂ ਨੇ ਜਾਰੀ ਕੀਤੀ ਉਹ ਤੇ ਖੁਦ ਫਰਜ਼ੀ ਆ। ਦੱਸੋ ਕੀ ਕਰੋਗੇ ਤੁਸੀਂ? ਫਰਜ਼ੀ ਫਰਜ਼ੀ ਫਰਜ਼ੀ, ਚਾਰ ਛੁਪੇ ਫਰਜ਼ੀਆਂ ਦਾ ਹੀ ਰੌਲਾ। ਇਹ ਅਸਲ ਦੇ ਵਿੱਚ ਯੂਡਾਈਸ ਹੈ ਕੀ? ਕਈ ਵਾਰ ਸ਼ਬਦਾਂ ਦਾ ਨਾ ਜਿਹੜਾ ਹੇਰ ਫੇਰ ਹੋ ਜਾਂਦਾ। ਯੂਡਾਈਸ ਹੈ ਯੂਨਾਈਟਿਡ ਡਿਸਟ੍ਰਿਕਟ ਇਨਫੋਰਮੇਸ਼ਨ ਯੂਨਾਈਟਿਡ ਸਿਸਟਮ ਫਾਰ ਐਜੂਕੇਸ਼ਨ। ਇਹ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਜਿਹੜਾ ਉਹਦੇ ਵੱਲੋਂ ਲਾਂਚ ਕੀਤਾ ਗਿਆ ਇੱਕ ਪ੍ਰੋਗਰਾਮ ਹੈ। ਇਹਦੇ 'ਚ ਇਹਨਾਂ ਨੇ ਸਿੱਖਿਆ ਪੰਜਾਬ ਨਾਲ ਵੀ ਜੋੜ ਦਿੱਤਾ, ਈ ਸਿਸਟਮ ਕਰ ਦਿੱਤਾ, ਬਿਜਲਾਈ ਸਿਸਟਮ ਨਾਲ ਜੋੜ ਦਿੱਤਾ। ਇਹਦੇ 'ਚ ਕੀ ਆ ਕਿ ਜਿੰਨੇ ਵੀ ਸਕੂਲ ਆ ਉਹਨਾਂ ਨੇ ਇਹ ਯੂਡਾਈਸ ਡਾਟਾ ਦੇਣਾ। ਯੂਡਾਈਸ ਡਾਟਾ ਕੀ ਆ? ਮਸਲਨ ਕਿ ਉਹਨਾਂ ਦੀਆਂ ਲੈਬਾਂ ਕਿੱਦਾਂ ਦੀਆਂ, ਸਕੂਲ 'ਚ ਫਰਨੀਚਰ ਕਿੱਦਾਂ ਦਾ, ਕਮਰੇ ਕਿਸ ਤਰ੍ਹਾਂ ਦੇ, ਕਮਰਿਆਂ 'ਚ ਟਾਇਲਸ ਕਿਸ ਤਰ੍ਹਾਂ ਦੀਆਂ ਲੱਗੀਆਂ, ਇਹ ਸਾਰੀਆਂ ਚੀਜ਼ਾਂ ਮਤਲਬ ਕਿ ਛੋਟੀ ਤੋਂ ਛੋਟੀ ਜਾਣਕਾਰੀ ਦੇਣੀ ਹੈ ਉਹਨਾਂ ਸਕੂਲਾਂ ਨੇ ਜੋ ਸਰਕਾਰੀ ਆ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਕਰਦੇ ਆ। ਹੁਣ ਇੱਥੋਂ ਦੇ ਜਿਹੜੇ ਸਕੂਲ ਸੀ ਉਹ ਤਾਂ ਤੁਹਾਨੂੰ ਪਤਾ ਖੁੱਲ੍ਹਾ ਖੇਡਣਾ ਗਿੱਝੇ ਆ, ਉਹ ਤਾਂ ਪਰਵਾਹ ਨਹੀਂ ਕਰਦੇ ਕਿਉਂਕਿ ਇੱਥੇ ਪੁੱਛਦੇ ਹੀ ਨਹੀਂ। ਉਹ ਕਹਿੰਦੇ ਕਿ ਜਿੱਦਾਂ ਸਾਡੇ ਪੰਜਾਬੀ ਦਾ ਮੁਹਾਵਰਾ ਨਾ, ਡੂਮਾਂ ਦੇ ਵਿਆਹ ਤੇ ਜਿਹੋ ਜਿਹੇ ਮਰਜ਼ੀ ਸੋਲੇਗਾ, ਉਹ ਕਹਿੰਦੇ ਕਿ ਖੁੱਲ੍ਹੇ ਖਾਤੇ ਆ, ਕੋਈ ਪੁੱਛਦਾ ਹੀ ਨਹੀਂ। ਤਾਂ ਉਹਨਾਂ ਨੇ ਉਸੇ ਤਰਜ਼ੇ ਅਮਲ ਤੇ ਕੰਮ ਕੀਤਾ। ਜਿੱਦਾਂ ਅੱਗੇ ਇੱਥੇ ਲੱਲੇ ਭੱਬੇ ਮਾਰਦੇ ਆ, ਉਸੇ ਤਰ੍ਹਾਂ ਹੀ ਆਨਲਾਈਨ ਅੰਕੜੇ ਫੀਡ ਕਰ ਦਿੱਤੇ ਕਿ ਆਹ ਠੀਕ ਹੈ ਜੀ, ਬਸ ਸਭ ਅੱਛੇ ਸਭ ਦਰੁਸਤ ਹੈ, ਸਭ ਦਰੁਸਤ ਕਰਕੇ ਰਿਪੋਰਟ ਹੈ। ਹੁਣ ਜਦੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਘੋਖ ਕੀਤੀ, ਉਹ ਕਹਿੰਦੇ ਕਿ ਸਭ ਕੁਛ ਫਰਜ਼ੀ ਆ। ਇਹਨਾਂ ਸਕੂਲਾਂ ਨੇ ਜੋ ਅੰਕੜੇ ਘੱਲੇ ਆ ਉਹ ਤੇ ਇੱਥੇ ਵੱਡੇ ਵੱਡੇ ਸਕੂਲ ਆ ਜਿਹੜੇ ਇੰਟਰਨੈਸ਼ਨਲ ਸਕੂਲ ਹੈ ਉਹਨਾਂ ਦੇ ਵਿੱਚ ਵੀ ਹੈ ਨਹੀਂ। ਇੱਥੇ ਕੀ ਹੈ ਜਾ ਕੇ ਦੇਖੋ ਤੁਸੀਂ। ਹੁਣ ਇਹਨਾਂ ਨੇ ਪੰਜਾਬ ਵਾਲਿਆਂ ਨੇ ਸ਼ਰਮ ਦੇ ਮਾਰਿਆ ਫਿਰ ਇਹਨਾਂ ਨੂੰ ਹੁਕਮ ਜਾਰੀ ਕੀਤੇ ਆ ਕਿ ਦੁਬਾਰਾ ਡਾਟਾ ਫੀਡ ਕਰੋ। ਔਰ ਇਹ ਜਿਹੜਾ ਡਾਟਾ ਤੁਸੀਂ ਫੀਡ ਕਰਨਾ ਇਹ ਜਿਹੜੇ ਹੈਗੇ ਆ ਮੁੱਖ ਅਧਿਆਪਕ ਜਾਂ ਜਿਹੜੇ ਮੁੱਖ ਪ੍ਰਬੰਧਕ ਆ ਉਹਨਾਂ ਦੀ ਨਿਗਰਾਨੀ ਹੇਠ ਡਾਟਾ ਫੀਡ ਕੀਤਾ ਜਾਵੇ। ਦੁਬਾਰਾ ਇਹ ਡਾਟਾ ਫੀਡ ਕੀਤਾ ਜਾ ਰਿਹਾ। ਪਰ ਮੇਰੇ ਖਿਆਲ ਦੇ ਨਾਲ ਭਾਵੇਂ 5 ਵਾਰੀ ਵੀ ਹੁਕਮ ਦੇ ਦੇਣਾ, ਪੂਰੀ ਤਰ੍ਹਾਂ ਨੇ ਸਹੀ ਡਾਟਾ ਦੇਣਾ ਨਹੀਂ, ਕਿਉਂਕਿ ਪੂਰੀ ਤਰ੍ਹਾਂ ਸਹੀ ਡਾਟਾ ਦੇਣਗੇ ਤੇ ਫਿਰ ਇਹਨਾਂ ਨੇ ਪੂਰੀ ਗ੍ਰਾਂਟ ਨਹੀਂ ਲੈਣ ਜੋਗੇ ਰਹਿਣਾ। ਕਿਉਂਕਿ ਉਹਨਾਂ ਨੇ ਗ੍ਰਾਂਟ ਜਿਹੜੀ ਦੇਣੀ ਹੈ, ਜੋ ਸਰਕਾਰੀ ਸਹਾਇਤਾ ਦੇਣੀ ਹੈ, ਯੂਡਾਈਸ ਡਾਟੇ ਦੇ ਮੁਤਾਬਕ ਹੀ ਦੇਣੀ ਹੈ। ਤਾਂ ਬਹੁਤ ਸਾਰੇ ਸਕੂਲ ਆ ਜਿਹੜੇ ਵਧਾ ਚੜਾ ਕੇ ਚੀਜ਼ਾਂ ਨੂੰ ਦੱਸਣਗੇ, ਨਹੀਂ ਤੇ ਉਹਨਾਂ ਦੀ ਇਹ ਸਹਾਇਤਾ ਜਿਹੜੀ ਉਹ ਬੰਦ ਕਰ ਦਿੱਤੀ ਜਾਣੀ। ਇਹਨਾਂ ਨੂੰ ਡਰ ਇਸੇ ਗੱਲ ਦਾ। ਹੁਣ ਜਾਂ ਤੇ ਕੋਈ ਕਮੇਟੀ ਬਿਠਾਲ ਦਿੱਤੀ ਜਾਵੇ ਜਿਹੜੀ ਜਾ ਕੇ ਪਤਾ ਕਰੇ ਕਿ ਹਾਂ ਜਿਹੜੇ ਅੰਕੜੇ ਪੇਸ਼ ਕਰ ਰਹੇ, ਜਿਹੜੇ ਅੰਕੜੇ ਘੱਲਦੇ ਪਏ ਆ, ਕੀ ਵਾਕਈ ਵਾਸਤਵ ਦੇ ਵਿੱਚ ਉਹ ਸਭ ਕੁਛ ਹੈ ਇਹਨਾਂ ਦੇ ਸਕੂਲ 'ਚ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਤੇ ਕੋਰਾ ਹੀ ਝੂਠ ਚੱਲਦਾ। ਕੋਈ ਥੋੜੇ ਜਿਹੇ ਸਕੂਲ ਐਸੇ ਹੋਣੇ ਆ ਜਿਹੜੇ ਅੰਕੜਿਆਂ ਦੇ ਬਰੋਬਰ ਤੁਲਦੇ ਸੱਚ ਤੁਲਦੇ ਹੋਣਗੇ। ਬਹੁਤੇ ਸਕੂਲਾਂ ਦਾ ਤਾਂ ਹਾਲ ਇਹ ਆ ਕਿ ਸਾਡੇ ਜਿੱਦਾਂ ਹਸਪਤਾਲਾਂ ਦੇ ਵਿੱਚ ਮਾੜਿਆਂ ਦੀ ਕੋਟਾ, ਗਰੀਬਾਂ ਲਈ ਕੋਟਾ, ਉੱਦਾਂ ਇਹਨਾਂ ਸਕੂਲਾਂ ਦੇ ਵਿੱਚ ਵੀ ਜਿਹੜੇ ਸਰਕਾਰੀ ਸਹਾਇਤਾ ਪ੍ਰਾਪਤ ਕਰਦੇ ਆ ਗਰੀਬ ਬੱਚਿਆਂ ਦਾ ਕੋਟਾ। ਤੇ ਮੈਨੂੰ ਦੱਸੋ ਕਿ ਕਿਹੜੇ ਵੱਡੇ ਸਕੂਲ ਦੇ ਵਿੱਚ 20% ਜਾਂ 30% ਗਰੀਬਾਂ ਦੇ ਬੱਚੇ ਪੜ੍ਹਦੇ ਆ? ਇੱਕ ਵੀ ਨਹੀਂ ਪੜ੍ਹਦਾ। ਉਹ ਉਹਨਾਂ ਦੀ ਡਿਊਟੀ 'ਚ ਮਗਰੋਂ ਦਾਖਲ ਹੁੰਦਾ, ਪਹਿਲਾਂ ਬੰਦਾ ਕਹਿੰਦਾ ਕੱਢ ਪੈਸੇ, ਉਹ ਤੇ ਜੇਬਾਂ ਕੱਟਣ ਤੱਕ ਜਾਂਦੇ ਪਏ। ਸੋ ਇਹ ਸਾਰਾ ਕੁਛ ਜਿਹੜਾ ਚੱਲਦਾ ਪਿਆ ਕਾਲਾ ਮਾਲਾ ਹੀ ਆ। ਇਸ ਕਾਲੇ ਮਾਲੇ ਨੂੰ ਰੋਕਣ ਲਈ ਪਾਲਿਸੀ ਬਣਾਉਣ ਦੀ ਜ਼ਰੂਰਤ ਸੀ। ਇਹ ਜਦੋਂ ਆਏ ਆ ਉਦੋਂ ਤਾਂ ਇਹਨਾਂ ਨੇ ਬੜੇ ਡੌਲੇ ਫੈਲਾਏ ਸੀ, ਬੜੀਆਂ ਪੱਟਾਂ ਤੇ ਥਾਪੀਆਂ ਮਾਰੀਆਂ, ਇਹ ਕਰ ਦਿਆਂਗੇ ਪਰ ਕੀਤਾ ਕੱਖ ਨਹੀਂ। ਘੱਟੋ ਘੱਟ ਇਹਨਾਂ ਸਕੂਲਾਂ ਦੇ ਮਾਮਲੇ 'ਚ ਜੇ ਕੈਪਟਨ ਸਰਕਾਰ ਕੁਛ ਕਰ ਦੇਵੇ ਤੇ ਬਹੁਤ ਵਧੀਆ ਹੋਊ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਨਵੇਂ ਸਿਰੋਂ ਦਾਖਲੇ ਸ਼ੁਰੂ ਹੋਣੇ ਆ, ਨਵੇਂ ਸਿਰੋਂ ਫਿਰ ਮਾਪਿਆਂ ਦੀ ਲੋੜ ਸ਼ੁਰੂ ਹੋਣੀ ਆ। ਜਿਹੜੇ ਸਕੂਲ ਅੱਜ ਝੂਠ ਬੋਲੀ ਜਾਂਦੇ ਆ, ਇਹਨਾਂ ਦੇ ਸਿੱਧੇ ਸਾਹਮਣੇ ਝੂਠ ਬੋਲੀ ਜਾਂਦੇ ਆ, ਤਾਂ ਫਿਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਹੇਠਲੇ ਪੱਧਰ ਤੇ ਮਾਪਿਆਂ ਨੂੰ ਕਿਵੇਂ ਨਿੰਬੂ ਵਾਂਗੂ ਨਿਚੋੜਦੇ ਹੋਣੇ ਆ। ਸੋ ਇਸ ਪਾਸੇ ਕੈਪਟਨ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਜੀ ਤੇ ਮਿੰਟੂ ਜੀ, ਸਮਾਂ ਆਪਣਾ ਸਮਾਪਤੀ ਦੇ ਵੱਲ ਜਾਂਦੇ ਜਾਂਦੇ ਖੇਡ ਸੰਸਾਰ ਦੀਆਂ ਕੁਝ ਝਲਕੀਆਂ। ਬਿਲਕੁਲ, ਖੇਡ ਸੰਸਾਰ ਦੀ ਉਦਾਸ ਖਬਰ ਇਹ ਆ ਕਿ ਸਾਡੇ ਇੱਥੇ ਨੈਸ਼ਨਲ ਸਕੂਲ ਗੇਮ ਸ਼ੁਰੂ ਹੋ ਗਈਆਂ ਸੀ ਅੱਜ ਤੋਂ ਜੀ। ਔਰ ਕਮਾਲ ਦੀ ਗੱਲ ਇਹ ਆ ਕਿ ਜਿਨ੍ਹਾਂ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀਗੀ ਉਹਨਾਂ ਦੀ ਗਿਣਤੀ 7000 ਸੀ। 7000 ਚੋਂ ਸਿਰਫ 40% ਪਹੁੰਚੇ ਆ, ਬਹੁਤੇ ਪਹੁੰਚੇ ਨਹੀਂ। ਔਰ ਜਦੋਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਰਨ ਇਹ ਆਇਆ ਕਿ ਇੱਕ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਕੁੜੀ ਉੱਥੇ ਡੁੱਬ ਕੇ ਮਰ ਗਈ ਸੀ ਫੁੱਟਬਾਲ ਖੇਡਣ ਗਈ। ਦੂਸਰਾ ਉਹ ਕਹਿੰਦੇ ਆ ਕਿ ਇਹ ਖੇਡਾਂ 1951 ਤੋਂ ਚਾਲੂ ਹੋਈਆਂ। ਇਹਨਾਂ ਖੇਡਾਂ ਦੇ ਵਿੱਚ ਅੱਜ ਤੱਕ ਕੋਈ ਸੁਲੱਖਣਾ ਵਰ੍ਹਾ ਚੜ੍ਹਿਆ ਹੀ ਨਹੀਂ ਜਿਹਦੇ ਵਿੱਚ ਠੀਕ ਢੰਗ ਦੇ ਨਾਲ ਇਹਨਾਂ ਨੇ ਪ੍ਰਬੰਧ ਕੀਤਾ ਹੋਵੇ। ਤਾਂ ਉੱਥੇ ਜਾ ਕੇ ਅਸੀਂ ਕੀ ਕਰੀਏ?
ਔਰ ਇਹੀ ਕਾਰਨ ਆ ਕਿ 1951 ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਇਹਨਾਂ ਗੇਮਾਂ ਨੇ ਕੋਈ ਚੰਗਾ ਖਿਡਾਰੀ ਸਾਨੂੰ ਦਿੱਤਾ ਹੋਊਗਾ ਨੈਸ਼ਨਲ ਸਕੂਲ ਗੇਮਸ ਨੇ। ਇੱਕ ਸਿਰਫ ਤੇ ਸਿਰਫ ਖਾਨਾ ਪੂਰਤੀ ਹੈ। ਬ੍ਰਿਟੇਨ ਦੇਖ ਲਓ, ਅਮਰੀਕਾ ਦੇਖ ਲਓ, ਚੀਨ ਦੇਖ ਲਓ, ਉਹ ਬੜੇ ਪ੍ਰੋਫੈਸ਼ਨਲ ਢੰਗ ਦੇ ਨਾਲ ਸਕੂਲੀ ਗੇਮਾਂ ਕਰਾਉਂਦੇ। ਪਰ ਇੱਥੇ ਆਲਮ ਇਹ ਆ ਕਿ ਬੱਚੇ ਜਾਂਦੇ ਵੀ ਇੰਟਰਸਟਿਡ ਹੀ ਹੈ ਨਹੀਂ ਇਸ ਚੀਜ਼ ਦੇ ਵਿੱਚ। ਦੂਸਰੀ ਖਬਰ ਜਿਹੜੀ ਆ ਫੁੱਟਬਾਲ ਜਗਤ ਤੋਂ ਆ ਜੀ। ਇੱਕ ਬਹੁਤ ਵੱਡਾ ਧਮਾਕਾ ਹੋਇਆ ਫੁੱਟਬਾਲ ਜਗਤ ਦੇ ਵਿੱਚ। ਉਹ ਧਮਾਕੇ ਦਾ ਨਾਮ ਮੁਹੰਮਦ ਸਾਲੇਹ। ਬਹੁਤ ਗਜ਼ਬ ਦਾ ਖਿਡਾਰੀ ਹੈ ਔਰ ਅਕਸਰ ਅਸੀਂ ਅਰਬ ਦੇਸ਼ਾਂ 'ਚ ਇਸ ਤਰ੍ਹਾਂ ਦੇ ਖਿਡਾਰੀ ਨਹੀਂ ਦੇਖਦੇ ਜਿਹੜੇ ਸੰਸਾਰ ਪੱਧਰ ਤੇ ਜਾ ਕੇ ਧਾਕ ਜਮਾਉਂਦੇ ਆ। ਤਾਂ ਮੁਹੰਮਦ ਸਾਲੇਹ ਨੂੰ ਅਰਬ ਪਲੇਅਰ ਆਫ ਦਾ ਈਅਰ ਚੁਣਿਆ ਗਿਆ ਔਰ EPL ਦੇ ਵਿੱਚ ਇਹਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਫੁੱਟਬਾਲ ਪ੍ਰੇਮੀ ਜਾਣਦੇ ਹੋਣੇ 17 ਗੋਲ ਹੁਣ ਤੱਕ ਇਹ ਕਰ ਚੁੱਕਾ ਸਾਲੇਹ। 23 ਸਾਲ ਦੀ ਉਮਰ ਆ ਔਰ ਮਿਸਰ ਨੇ ਜਿਹੜਾ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਉਹਦੇ ਵਿੱਚ ਵੀ ਇਹਦੀ ਭੂਮਿਕਾ ਜਿਹੜੀ ਗਜ਼ਬ ਦੀ ਰਹੀ ਆ। ਸੋ ਅਰਬ ਕੰਟਰੀਆਂ ਦੇ ਵਿੱਚੋਂ ਇਸ ਤਰ੍ਹਾਂ ਦਾ ਸਟਾਰ ਨਿਕਲਣਾ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਫੁੱਟਬਾਲ ਦੇ ਭਵਿੱਖ ਲਈ ਬਹੁਤ ਬਿਹਤਰ ਹੈ। ਇੱਧਰ ਕ੍ਰਿਕਟ ਦੀ ਜੇ ਗੱਲ ਕਰੀਏ ਤਾਂ ਜੋ ਕੂਚ ਬਿਹਾਰ ਟਰਾਫੀ ਚੱਲਦੀ ਅੰਡਰ 19 ਵਾਲੀ, ਇਹਦੇ 'ਚ ਪੰਜਾਬ ਨੇ ਸੌਰਾਸ਼ਟਰ ਨੂੰ ਮੈਚ 48 ਰਨ ਤੇ ਸਮੇਟ ਦਿੱਤਾ। ਇਹਦੇ 'ਚ 2 ਬੋਲਰ ਖਾਸ ਤੌਰ ਤੇ ਪ੍ਰੇਰਿਤ ਦੱਤਾ ਤੇ ਰਾਹੁਲ ਕਸ਼ਪ, ਇਹਨਾਂ ਨੇ ਬੜੀ ਗਜ਼ਬ ਦੀ ਗੇਂਦਬਾਜ਼ੀ ਕੀਤੀ। ਦੋਵਾਂ ਮੁੰਡਿਆਂ ਨੇ 4-4 ਵਿਕਟਾਂ ਲੈ ਕੇ ਮੈਚ 48 ਰਨਾਂ ਤੇ ਸੌਰਾਸ਼ਟਰ ਨੂੰ ਸਮੇਟ ਦਿੱਤਾ। ਇਹ ਮੈਚ ਪਟਿਆਲੇ ਦੇ ਵਿੱਚ ਖੇਡਿਆ ਜਾ ਰਿਹਾ ਜੀ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੇ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਜਿਸ ਉੱਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ। ਜਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।